ਬੇਲੀਓ ਅੱਜ ਅਸੀਂ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਸੱਦਾ ਦੇਣ ਦੇ ਸਿਲਸਿਲੇ ਦੇ ਵਿੱਚ ਮੁਹੰਮਦੀ ਕਾਲਜ ਜਾਮਿਆ ਮੁਹੰਮਦੀ ਕਾਲਜ ਬਵਾਣਾ ਔਰ ਡਿਸਟ੍ਰਿਕਟ ਚਨਿਓਟ ਇੱਥੇ ਅਸੀਂ ਆਪਣੇ ਆ। ਇੱਥੇ ਸਾਡੇ ਮਿੱਤਰ ਪਿਆਰੇ ਫੈਸਲ ਜੱਪਾ ਸਾਹਿਬ ਉਹ ਸਾਨੂੰ ਸਟੂਡੈਂਟਸ ਨਾਲ ਵੀ ਮਿਲਵਾਉਣਗੇ ਔਰ ਖਾਸ ਇਸ ਕਾਲਜ ਦੀਆਂ ਕਲਚਰ ਐਕਟੀਵਿਟੀਜ਼ ਵੀ ਅਸੀਂ ਇਸ ਕਾਨਫਰੰਸ ਦਾ ਹਿੱਸਾ ਰੱਖੀਆਂ ਹਨ। ਸੋ ਆਓ ਇਹਨਾਂ ਲੋਕਾਂ ਦੇ ਨਾਲ ਤੁਹਾਨੂੰ ਮਿਲਵਾਉਂਦੇ ਹਾਂ। ਕਿੰਜ ਦੇ ਇੱਥੋਂ ਦੇ ਕਲਚਰ ਦੇ ਰੰਗ ਹਨ, ਕਿੰਜ ਦੀ ਗੱਲਬਾਤ ਹੈ, ਉਹ ਤੁਹਾਡੇ ਨਾਲ ਸਾਰਾ ਸਾਂਝਾ ਕਰਦੇ ਹਾਂ। ਪੰਜਾਬ ਸਨ ਸਾਡੇ ਕੋਲ ਸਟੂਡੈਂਟ ਹੁਣ ਸੈਕੰਡ ਈਅਰ ਦਾ ਸਟੂਡੈਂਟ ਹੈ। ਤੁਹਾਨੂੰ ਡੋਲਾ ਸੁਣਾਏਗਾ, ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੈ। ਪਹਿਲਾਂ ਵੇਖਣ ਵਾਲਿਆਂ ਨੂੰ ਇਹ ਦੱਸੋ ਵੀ ਢੋਲਾ ਹੈ ਕੀ। ਸਾਨੂੰ ਤਾਂ ਪਤਾ ਵੀ ਢੋਲਾ ਕੀ ਆ। ਵੀ ਡੋਲਾ ਜਿਹੜੀ ਪੰਜਾਬ ਦੀ ਜੈਨੂਅਨ ਸਿਨਫ ਹੈ ਨਾ ਪੋਇਟਰੀ ਦੀ, ਉਹ ਡੋਲਾ ਹੀ ਹੈ। ਉਸੇ ਢੋਲੇ ਤੋਂ ਹੀ ਫਿਰ ਅੱਗੇ ਅਸੀਂ ਡੋਲ ਤੇ ਡੋਲਾ ਉਹ ਸਾਰਾ ਕਿ ਡੋਲਾ ਬੇਸਿਕਲੀ ਵੈਣ ਔਰ ਡੋਲਾ ਇਹਦੀ ਹੀਕ ਬਰਾਬਰ ਹੈ। ਜਿਹੜੀ ਸਾਡੇ ਕੋਲ ਪੁਰਾਣੀਆਂ ਲੋਕ ਦਾਸਤਾਨਾਂ ਵੀ ਨੇ, ਕਰਬਲਾ ਵੀ ਮੌਜੂਦ ਹੈ ਉਹਦੇ ਦਾਸਤਾਨ ਦੇ ਸ਼ਕਲ ਦੇ ਵਿੱਚ, ਸਾਰੀਆਂ ਡੋਲੇ ਦੇ ਰੰਗ ਦੇ ਵਿੱਚ ਪਹਿਲੇ ਮੌਜੂਦ ਸਨ। ਪਿੱਛੇ ਬਾਅਦ ਜੋ ਪੋਇਟਿਕ ਸੈਂਸ ਹੋਰ ਦਿੱਤੀ ਗਈ, ਕੋਈ ਮਸਨ ਵਿੱਚ ਆ ਗਿਆ, ਕੁਝ ਵੀ ਆ ਗਿਆ। ਡੋਲਾ ਅੱਜ ਵੀ ਉਸੇ ਸ਼ਕਲ ਵਿੱਚ ਮੌਜੂਦ ਹੈ। ਫਿਰ ਕੋਈ ਡੋਲੇ ਦੇ ਬਹੁਤ ਸਾਰੀ ਜੇਤਾਂ ਨੇ, ਕੰਨੀ ਬੁੰਦੇ ਡੋਲੇ ਅਸੀਂ ਰੱਖਦੇ ਉਹਨਾਂ ਦੇ। ਫਿਰ ਉਹਦੇ 1857 ਦੇ ਡੋਲੇ ਆ ਗਏ ਨੇ, ਮਜ਼ਹਬੀ ਡੋਲੇ ਨੇ, ਅਕੀਦਤ ਦੇ ਡੋਲੇ ਨੇ, ਬਹੁਤ ਸਾਰੇ ਡੋਲੇ ਦੇ ਇਹਦੇ ਅੰਗ ਵੀ ਬਹੁਤ ਮੁਖਤਲਿਫ ਨੇ। ਜਿਹੜਾ ਇਹ ਅੰਗ ਤੁਹਾਨੂੰ ਸੁਣਾ ਰਿਹਾ ਇਹ ਉਹ ਥੋੜੀ ਰੁਮਾਨੀਅਤ ਪਸੰਦ ਜਿਹੜਾ ਡੋਲਾ ਹੁੰਦਾ ਉਹ ਅੰਗ ਲੈ ਕੇ ਚੱਲਿਆ। ਅਸੀਂ ਮੈਂ ਦੱਸਦਾ ਜਾਵਾਂ ਇਹ ਵੀ ਦੋਸਤਾਂ ਨੂੰ ਕਿ ਜਿਹੜਾ ਪਹਿਲੇ ਡੋਲਾ ਰਿਵਾਇਤੀ ਡੋਲਾ ਸਾਡਾ ਹੈ ਨਾ, ਉਸ ਦੀ ਸਮਝ ਨਹੀਂ ਆਉਂਦੀ। ਜਿਹੜੀ ਆਮ ਪੜ੍ਹਿਆ ਲਿਖਿਆ ਬੰਦਾ ਹੈ ਉਸ ਨੂੰ ਸਮਝ ਨਹੀਂ ਆਉਂਦੀ। ਅਸੀਂ ਥੋੜਾ ਜਿਹਾ ਨੂੰ ਮਾਡਰਨਾਈਜ਼ ਕੀਤਾ ਕਿ ਜਿਹੜਾ ਬੱਚਾ ਇਹ ਤਲਫਜ਼ ਅਦਾ ਕਰ ਸੀ ਉਸ ਦੀ ਤੁਹਾਨੂੰ ਸਮਝ ਵੀ ਆਉਸੀ। ਇਹ ਹੁਣ ਸੈਕੰਡ ਈਅਰ 'ਚ ਫਸਟ ਈਅਰ ਲਾਈਨ ਮੈਂ ਟ੍ਰੇਨ ਕੀਤਾ ਹੈ ਜੀ। ਹੁਣ ਸੈਕੰਡ ਪਹੁੰਚ ਚੁੱਕਿਆ। ਇਸ ਜਿੱਥੇ ਆਪਾਂ ਬੈਠੇ ਆ ਚਨਿਓਟ, ਝੰਗ, ਸਰਗੋਦਾ, ਲਾਲੀਆਂ, ਇਹਨਾਂ ਏਰੀਆਜ਼ ਦੇ ਵਿੱਚ ਢੋਲੇ ਮਾਈਏ ਮਤਲਬ ਵੀ ਉਹ ਪਿੰਡਾਂ ਥਾਵਾਂ ਦੇ ਬਹੁਤੇ ਵਿਆਹਾਂ ਸ਼ਾਦੀਆਂ ਦੇ ਗਾਏ ਜਾਂਦੇ। ਜਿਹੜੇ ਹੁਣ ਤਾਂ ਡੀਓ ਸਾਹਿਬ ਰੰਗ ਥੋੜਾ ਜਿਹਾ ਘੱਟ ਹੋ ਗਿਆ। ਸਾਡੇ ਕੋਲ ਕੋਈ ਇਵੈਂਟ ਐਸਾ ਨਹੀਂ ਜਿੱਥੇ ਜਿਹੜਾ ਡੋਲੇ ਦੇ ਬਗੈਰ ਮੁਕੰਮਲ ਹੋਵੇ। ਔਰ ਇੱਕ ਚੀਜ਼ ਹੋਰ ਵੀ ਹੈ, ਮੈਂ ਹੁਣ ਵੀ ਦਾਅਵਾ ਨਾ ਆਖ ਸਕਦਾ, ਜਿਸ ਬੰਦੇ ਨੂੰ ਡੋਲੇ ਦੀ ਸਮਝ ਆ ਗਈ ਨਾ, ਦੁਨੀਆ ਦੀ ਕੋਈ ਸ਼ਾਇਰੀ ਨੂੰ ਮੁਤਾਸਰ ਨਹੀਂ ਕਰ ਸਕਦੀ। ਏਡੀ ਏਡੀ ਵੱਡੀ ਲਾਈਨ, ਇੰਤਹਾਈ ਖੂਬਸੂਰਤ ਲਾਈਨ ਜਿਹੜੀ ਡੋਲੇ 'ਚ ਮੌਜੂਦ ਹੈ ਨਾ, ਦੂਸਰੀ ਪੋਇਟਿਕ ਸੈਂਸ ਵਿੱਚ ਪੋਸੀਬਲ ਹੈ ਹੀ ਨਹੀਂ ਹੈ। ਔਰ ਉਸ ਜੋ ਦਰਦ ਹੈ, ਜੋ ਉਸ ਗਲੇ ਦੇ ਵਿੱਚ ਸੋਜ਼ ਹੈ, ਬੇਸਿਕਲੀ ਡੋਲੇ ਜੋ ਕਿ ਦੱਸਿਆ ਕਿ ਡੋਲੇ ਔਰ ਵੈਣ ਦਾ ਆਮ ਤਕਰੀਬਨ ਮਿਲਦਾ ਜੁਲਦਾ ਹੈ। ਜਿਹੜਾ ਸੋਜ਼ ਉਸ ਡੋਲੇ ਦੇ ਵਿੱਚ ਹੈ ਨਾ, ਜਿਸ ਨੂੰ ਸਮਝ ਆ ਗਈ ਹੈ, ਉਹ ਦੂਸਰੀ ਪੋਇਟਰੀ 'ਚ ਹੋ ਨਹੀਂ ਸਕਦਾ। ਤੁਸੀਂ ਬੱਚਾ ਗਾਏਗਾ, ਤੁਸੀਂ ਸੁਣੋਗੇ ਡੋਲਾ ਕਿ ਉਹ ਕਿਹੜੀ ਤਾਜ਼ ਤੇ ਕਿਵੇਂ ਗੱਲਾਂ ਬਣਾ ਕੇ ਲਿਆ ਰਿਹਾ। ਇੰਤਹਾਈ ਮੁਸ਼ਕਿਲ ਸਿਰਫ ਹੈ ਇਸ ਨੂੰ ਨਿਭਾਉਣਾ ਵੀ, ਇਸ ਨੂੰ ਲਿਖਣਾ ਵੀ। ਹੁਣ ਵੀ ਸੈਰ ਸਾਡੇ ਕੋਲ ਜਿਹੜਾ ਸਾਡੇ ਕੋਲ ਇਹ ਚੜ੍ਹਦਾ ਪੰਜਾਬ ਹੈ ਜਾਂ ਮਾਝੀ, ਉੱਥੇ ਤਾਂ ਡੋਲਾ ਵੈਸੇ ਹੀ ਨਹੀਂ ਹੈ। ਡੋਲਾ ਮੈਂ ਇਹਦੇ ਨਾਲ ਰਿਲੇਟ ਕਰਦਾ ਕਿ ਡੋਲਾ ਜਿਹੜਾ ਬਾਹਰ ਦਾ ਏਰੀਆ ਜਿਹੜਾ ਬਾਹਰ ਹੈ ਇਹ ਉਹ ਉੱਥੋਂ ਦੀ ਇੱਕ ਉੱਥੋਂ ਦੇ ਤੁਸੀਂ ਸਾਰਿਆਂ ਨੇ ਸਾਡੀ ਪਾਸ 70 ਇੱਕ ਬੰਦਾ ਆ ਜਾਂਦਾ ਬੇਲੀਓ। ਇਸ ਵੇਲੇ ਅਸੀਂ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਸੱਦਾ ਦੇਣ ਲਈ ਗਵਰਨਮੈਂਟ ਜਾਮਿਆ ਕਾਲਜ ਮੁਹੰਮਦੀ ਸ਼ਰੀਫ ਆਪਣੇ ਆ। ਸਾਡੇ ਨਾਲ ਹਨ ਇਸ ਕਾਲਜ ਦੇ ਪ੍ਰਿੰਸੀਪਲ ਫੈਸਲ ਜੱਪਾ ਸਾਹਿਬ, ਬਾਕੀ ਦੋਸਤ ਨਾਲ ਹਨ, ਸਟੂਡੈਂਟ ਨਾਲ ਹਨ। ਇਹ ਸਟੂਡੈਂਟ ਇਸ ਪੰਜਾਬੀ ਕਾਨਫਰੰਸ ਦਾ ਹਿੱਸਾ ਹੋਣਗੇ। ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ ਆਉਣ ਵਾਸਤੇ ਅਸੀਂ ਸਾਰੇ ਦੋਸਤਾਂ ਕੋਲ ਜਾਣਦੇ ਹਾਂ। ਕਾਲਜ, ਯੂਨੀਵਰਸਿਟੀਆਂ, ਪਿੰਡਾਂ ਥਾਵਾਂ ਦੇ ਵਿੱਚ ਸਾਡੇ ਨਾਲ ਸ਼ੇਖੂਪੁਰਾ ਤੋਂ ਸਾਡੀ ਟੀਮ ਸਫਰਨੋਸ਼, ਪੰਜਾਬੀ ਵਿਚਾਰ ਵਾਲੇ ਸੈਫ ਚੀਮਾ ਹੋਰੀ, ਪ੍ਰਿੰਸੀਪਲ ਸਾਹਿਬ, ਸਾਰੇ ਸਟੂਡੈਂਟ ਸਾਡੇ ਨਾਲ ਨੇ। ਪੰਜਾਬ ਦਾਨ ਤੋਂ ਸਾਡੇ ਨਾਲ ਨੇ ਗਰੇਵਾਲ ਸਾਹਿਬ। ਸੋ ਸਾਰੇ ਦੋਸਤ ਅਸੀਂ ਕੋਸ਼ਿਸ਼ ਕਰਨੇ ਆ ਵੀ ਪੂਰੇ ਪੰਜਾਬ 'ਚ ਜਾ ਕੇ ਉਹਨਾਂ ਲੋਕਾਂ ਤੱਕ ਸਾਰੇ ਦੋਸਤਾਂ ਨੂੰ ਕਹੀਏ ਵੀ ਤੁਸੀਂ ਆਓ, ਇਹ ਸਾਡਾ ਸਾਂਝੀ ਕਾਜ਼ ਆ, ਇਹ ਸਾਡੀ ਹੋਂਦ ਦੀ ਗੱਲ ਆ, ਸਾਡੇ ਵਜੂਦ ਦੀ ਗੱਲ ਆ ਵੀ ਅਸੀਂ ਸਰਕਾਰਾਂ ਤੱਕ ਇਹ ਗੱਲ ਰੱਖੀਏ ਵੀ ਅਸੀਂ ਹੈਗੇ ਆ। ਤੇ ਸਾਡੇ ਜਿਹੜੇ ਮਸਲੇ ਮਸਾਇਲ ਉਹ ਇਹ ਹੀ ਨੇ ਵੀ ਪੰਜਾਬੀ ਜ਼ੁਬਾਨ ਜਿਹੜੀ ਆ ਇਹਨੂੰ ਆਮ ਕੀਤਾ ਜਾਵੇ ਸਕੂਲਾਂ ਦੇ ਵਿੱਚ। ਜਿੱਥੇ ਅਸੀਂ ਇਸ ਵੇਲੇ ਖਲੋਤੇ ਹਾਂ ਚਨਿਓਟ ਦੇ ਵਿੱਚ, ਇਹ ਭੁਆਣਾ ਚਨਿਓਟ ਦੀ ਤਹਿਸੀਲ ਆ ਉੱਥੇ ਇਸ ਵੇਲੇ, ਤੇ ਅਸੀਂ ਇਹਨਾਂ ਦੇ ਸਾਰੇ ਦੋਸਤਾਂ ਨੂੰ ਸੱਦਾ ਵੀ ਦੇਣ ਆਏ ਹਾਂ ਤੇ ਇਹਨਾਂ ਦੀ ਭਰਵੀਂ ਸ਼ਿਰਕਤ ਵਾਸਤੇ ਇਹਨਾਂ ਨੂੰ ਰਿਕੁਐਸਟ ਵੀ ਕਰਨਗੇ। ਸਾਰੇ ਸਾਡੇ ਨਾਲ ਹੋਣਗੇ। ਇਸੇ ਤਰ੍ਹਾਂ ਹੀ ਪੰਜਾਬ ਭਰ ਦੇ ਜਿਹੜੇ ਕਾਲਜ, ਯੂਨੀਵਰਸਿਟੀਜ਼ ਨੇ ਉਹਨਾਂ ਦੇ ਸਟੂਡੈਂਟਾਂ ਨੂੰ ਇਸ ਵੀਡੀਓ ਦੀ ਰਾਹੀਂ ਪੈਗਾਮ ਹੈ, ਤੁਸੀਂ ਵੀ ਸਾਰੇ ਆਓ। ਸਾਰੇ ਥਾਵਾਂ 'ਤੇ ਸਾਡੇ ਕੋਲ ਜਾਇਆ ਵੀ ਨਹੀਂ ਜਾ ਸਕਦਾ, ਉਹਦੀ ਕੋਈ ਐਂਟਰੀ ਨਹੀਂ ਹੈ, ਫੀਸ ਨਹੀਂ ਹੈ, ਕੋਈ ਉਹਦਾ ਐਂਟਰੀ ਵਾਲਾ ਕਾਰਡ ਨਹੀਂ ਚਾਹੀਦਾ। ਤੁਸੀਂ ਸਾਰੇ ਆਓ, ਸਾਡਾ ਸਾਰਿਆਂ ਦਾ ਸਾਂਝਾ ਕੰਮ ਆ ਤੇ ਉੱਥੇ ਆ ਕੇ ਆਪਾਂ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ। ਫੈਸਲ ਜੱਪਾ ਸਾਹਿਬ ਜੀ, ਜਿੱਥੇ ਅਸੀਂ ਹੋਈਏ ਉੱਥੇ ਢੋਲ ਵੀ ਆਉਂਦਾ ਹੈ ਤੇ ਡੋਲਾ ਵੀ ਆਉਂਦਾ ਹੈ। ਦੋਨੋਂ ਸ਼ੈਵਾਂ ਆਉਂਦੀਆਂ ਨੇ। ਢੋਲ ਤੇ ਡੋਲਾ ਦੋਵੇਂ ਸਾਡੀ ਹੈ। ਜੁੰਬੇਰ ਟੀਮ ਤੁਹਾਡੇ ਸਾਹਮਣੇ ਬੈਠੀ ਹੈ, ਇਹ ਜੁੰਬੇਰ ਟੀਮ ਵੀ ਹੋਏਗੀ, ਜੁੰਬੇਰ ਖੇਡੀ ਜਾਏਗੀ ਢੋਲ ਦੇ ਉੱਤੇ।
ਔਰ ਨਾਲ ਬੱਚਾ ਢੋਲੇ ਵਾਲਾ ਵੀ ਹੋਏਗਾ। ਸਾਡੇ ਕੋਲ ਅਸੀਂ ਪੂਰੀ ਜਨਾਬ ਸਾਡੇ ਕੋਲ ਬੱਸ ਜਿਹੜੀ ਹੈ ਭਰ ਕੇ ਜਾਏਗੀ, ਪੂਰੀ ਟੀਮ ਸਾਡੀ। ਐਵੇਂ ਸਮਝੋ ਕਿ ਅਸੀਂ 3 ਦਿਨ ਸਾਡਾ ਕਾਲਜ ਵਾਸਤੇ ਜੋ ਵੀ ਜ਼ਿੰਮੇਵਾਰੀ ਹੋਏਗੀ ਅਸੀਂ 3 ਦਿਨ ਕਾਨਫਰੰਸ ਦੇ ਵਿੱਚ ਸ਼ਾਮਿਲ ਹੋਵਾਂਗੇ ਇਨਸ਼ਾਅੱਲਾ। ਜਿਹੜਾ ਪੰਜਾਬ ਦੀ ਕਾਜ਼ ਹੈ, ਪੰਜਾਬੀ ਦੀ ਕਾਜ਼ ਹੈ, ਉਸ ਵਾਸਤੇ ਅਸੀਂ ਹਰ ਦਮ ਹਾਜ਼ਰ ਹਾਂ। ਇਹਨਾਂ ਸੱਜਣਾ ਦੇ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜੋਤੇ ਹਾਂ ਅਸੀਂ, ਤੇ ਉੱਥੇ ਵੀ ਇਨਸ਼ਾਅੱਲਾ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੋਤੇ ਨਜ਼ਰ ਆਸਾਂਗੇ। ਪੰਜਾਬ ਦੀ ਗੱਲ ਕਰਾਂਗੇ, ਪੰਜਾਬ ਦੇ ਮੁੱਦੇ ਰੱਖਾਂਗੇ। ਪੰਜਾਬ ਜ਼ਿੰਦਾਬਾਦ, ਪੰਜਾਬੀ ਜ਼ਿੰਦਾਬਾਦ। ਪ੍ਰਨਾਉਂਸ ਨਹੀਂ ਕਰ ਸਕਦਾ ਦੋੜਾ ਜਿਹੜੀ ਜੰਗ ਲਈ ਇੱਕ ਅਨਪੜ੍ਹ ਜ਼ਨਾਨੀ ਪ੍ਰਨਾਉਂਸ ਕਰ ਸਕਦੀ, ਉਹ ਉਸ ਬੈਲਟ ਦਾ ਕੋਈ ਵੱਡੇ ਤੋਂ ਵੱਡਾ ਪ੍ਰੈਜ਼ੈਂਟਰ ਉਸ ਦੋੜੇ ਦੀ ਉਸ ਆਂਗ ਨਾਲ ਉਹ ਕਰ ਸਕਦਾ ਹੀ ਮੁਮਕਿਨ ਹੀ ਨਹੀਂ ਹੈ। ਇਹ ਸਾਡੇ ਕੋਲ ਜਿਹੜੇ ਹੁਣ ਵੇਖ ਲਓ 16-17 ਸਾਲ ਦਾ ਬੱਚਾ, ਇਹ ਕਿਸੇ ਦਾ ਦੋੜਾ ਪੜੇਗਾ? ਉਹ ਤਾਂ ਬੱਚਾ ਆਪਣਾ ਦੋੜਾ ਪੜਿਆ ਨਾ। ਇਹ ਅਲਤਾਫ ਬਰਵਾਨੇ ਦਾ ਸਾਡੇ ਕੋਲ ਜੰਗਲੀ ਬੈਲਟ ਦਾ ਇਸ ਵਕਤ ਬਹੁਤ ਵੱਡਾ ਸ਼ਾਇਰ ਹੈ ਜੀ। ਦੋੜੇ ਦਾ ਅਲਤਾਫ ਦਾ ਦੋੜਾ ਤੁਹਾਨੂੰ ਸੁਣਾਉਂਦਾ ਹੈ ਬੱਚਾ ਜੀ। ਜੀ ਸਾਡੇ ਪ੍ਰਿੰਸੀਪਲ ਡਾਕਟਰ ਫੈਸਲ ਯਾਦ ਜੱਪਾ ਸਾਹਿਬ ਦੀ ਫਰਮਾਇਸ਼ ਤੇ ਕਈ ਲੋਕ ਬਾਜ਼ਾਰੀ ਮਾਲ ਹੁੰਦੇ ਨੇ, ਮੈਂ ਵਿਕਦੇ ਪਏ ਜਾ ਵੇਖਣ। ਗੱਲ ਅਕਸਰ ਨਸਲੀ ਬੰਦਿਆਂ ਦੇ ਅਲਤਾਫ ਜ਼ਮੀਰ ਦੇ ਭਾ ਵੇਖਣ, ਤੇ ਉਹ ਕਦੀ ਨਹੀਂ ਅਪੜੇ ਮੰਜ਼ਿਲ ਤੇ ਜਿਹੜੇ ਪਦ ਵੇਖਣ ਕਦੀ ਰਾਹ ਵੇਖਣ। ਜਿੰਨਾ ਖੂਹ ਵਿੱਚ ਹੌਸਲਾ ਰੱਖਿਆ ਹਾ ਉਏ ਬਾਅਦ ਵਿੱਚ ਮਿਸਰ ਦੇ ਸ਼ਾਹ ਵੇਖਿਆ। ਹੋਰ ਕੋਈ ਜੀ ਸਰ ਜੀ ਸਾਡੀ ਕਦਰ ਅਲਤਾਫ ਜਹਾਨ ਤੂੰ ਪੁੱਛ ਤੇਰੇ ਸ਼ਹਿਰ ਦੇ ਵਿੱਚ ਗੁਮਨਾਮ ਹੈ। 80 ਮੁਲਕ ਦੇ ਖਾਸ ਪਰਾਣੇ ਆਏ ਤੇਰੇ ਵਾਸਤੇ ਬਿਲਕੁਲ ਆਮ ਹੈ। ਦਿਲ ਬਾਗੀ ਦੀ ਮਜਬੂਰੀ ਹੋਈ ਆ ਵੈਂਦੇ ਕਰਨ ਸਲਾਮ ਹੈ, ਨਹੀਂ ਤਾਂ ਯਾਰ ਨਾ ਦੇ ਮਾਮਲੇ ਵਿੱਚ ਅਸੀਂ ਆਪ ਬੜੇ ਬਦਨਾਮ। ਸਾਡੇ ਦੋਸਤ ਜਿਤਨੇ ਵੀ ਤਸ਼ਰੀਫ ਲੈ ਸਤ ਬਿਸਮਿਲ੍ਲਾ ਜੀ ਆਇਆਂ ਨੂੰ, ਔਰ ਫੈਸਲ ਭਾਈ ਉਹਨਾਂ ਦੇ ਹੁਕਮ ਤੇ ਹਾਜ਼ਰ ਹੋਏ। ਲਫ਼ਜ਼ ਵੇਖਣੇ ਸਾਡੇ ਜੰਗੋਚੀ ਜੋ ਲਫ਼ਜ਼ ਹਨ, ਕੁਝ ਐਸੇ ਲਫ਼ਜ਼ ਹਨ ਉਹ ਅਲਹਮਦੁਲਿल्लाह ਤੋਂ ਅਨਮੋਲ ਮਹਿਸੂਸ ਹੋਸਨ ਕਿ ਜਿਵੇਂ ਸ਼ੈਤ ਦੇ ਮਾਰਿਆਂ ਬੰਦਿਆਂ ਦੇ ਮਕਸੂਮ ਚੋਂ ਕਲ ਨਾ ਨਿਕਲੇ, ਜਿਵੇਂ ਸ਼ੈਤ ਦੇ ਮਾਰਿਆਂ ਬੰਦਿਆਂ ਦੇ ਮਕਸੂਮ ਚੋਂ ਕਲ ਨਾ ਨਿਕਲੇ, ਜਿਵੇਂ ਕਈ ਮਜ਼ਦੂਰ ਦੀ ਮਿਹਨਤ ਚੋਂ ਮਿਹਨਤ ਦਾ ਫਲ ਨਾ ਨਿਕਲੇ, ਔਰ ਜਿਵੇਂ ਮੈਲੇ ਅਜਮਲ ਧੋਤਿਆਂ ਵੀ ਕਪੜੇ ਚੋਂ ਮਾਲ ਨਾ ਨਿਕਲੇ, ਉਂਝੇ ਵਾਂਗੂ ਨੀਅਤ ਤੁਹਾਡੀ ਚੋਂ ਸਾਰੀ ਜ਼ਿੰਦਗੀ ਵਾਲ ਨਾ ਨਿਕਲੇ। ਬਹੁਤ ਸ਼ੁਕਰੀਆ ਜੀ। ਔਰ ਹੁਣ ਮੁਕਰ ਤਾਂ ਨਹੀਂ ਹਾਲਾਤ ਦੀ ਇਸ ਲਾਚਾਰ ਦਾ ਮੋਰੀ ਕੌਣ ਹੈ? ਹੁਣ ਮੁਕਰ ਤਾਂ ਨਹੀਂ ਹਾਲਾਤ ਦੀ ਇਸ ਲਾਚਾਰ ਦਾ ਮੋਰੀ ਕੌਣ ਹੈ? ਸਦਰਾਂ ਦੇ ਪੋਹ ਚ ਨਫ਼ਰਤ ਦੇ ਬਲਾਹਾੜ ਦਾ ਮੋਰੀ ਕੌਣ? ਔਰ ਚੌਫੇਰਿਓਂ ਅਜਮਲ ਤੰਗੀਆਂ ਦੀ 10 ਵਾੜ ਦਾ ਮੋਰੀ ਕੌਣ ਹੈ? ਜਿੰਨਾ ਹੁਣ ਤਾਂ ਸਾਡੇ ਬਖਤ ਢਾਏ ਉਸ ਧਾੜ ਦਾ ਮੋਰੀ ਕੌਣ? ਔਰ ਸੰਗਾ ਗੱਡ ਕੇ ਤੋੜ ਨਿਭਾਵਣ ਦੀ, ਸੰਗਾ ਗੱਡ ਕੇ ਤੋੜ ਨਿਭਾਵਣ ਨੂੰ ਸੰਗੇਦਾਰ ਮੁਨਾਸਿਬ ਨਹੀਂ ਜਾਤਾ। ਸੰਗਾ ਗੱਡ ਕੇ ਤੋੜ ਨਿਭਾਵਣ ਨੂੰ ਸੰਗੇਦਾਰ ਮੁਨਾਸਿਬ ਨਹੀਂ ਜਾਤਾ, ਜਿਵੇਂ ਰਈਅਤ ਨੂੰ ਕੋਲ ਵਸਾਵਣ ਦਾ ਸਰਦਾਰ ਮੁਨਾਸਿਬ ਨਹੀਂ ਜਾਤਾ। ਔਰ ਮੈਨੂੰ ਇਲਮੇ ਅਜਮਲ ਜਿਸ ਭਾਰੂ ਤੁਸਾਂ ਯਾਰ ਮੁਨਾਸਿਬ ਨਹੀਂ ਜਾਤਾ, ਹਾਲਾਤ ਦੀ ਵੇਖ ਕੇ ਗਰਦਿਸ਼ ਨੂੰ ਸਰਕਾਰ ਮੁਨਾਸਿਬ ਨਹੀਂ ਜਾਤਾ। ਬਹੁਤ ਸ਼ੁਕਰੀਆ, ਸਲਾਮਤ ਰਹੋ। ਮੈਂ ਅਜਮਲ ਹਾਂ ਕੋਈ ਆਮ ਤਾਂ ਨਹੀਂ ਜੀ। ਮੈਂ ਚੜਦੇ ਦੇਂਦਾ ਜੋਬਨ ਹਾਂ, ਮੈਂ ਬਖਤ ਦੀ ਢਲਦੀ ਸ਼ਾਮ ਤਾਂ ਨਹੀਂ। ਸਰ ਮੈਂ ਚੜਦੇ ਦੇਂਦਾ ਜੋਬਨ ਹਾਂ, ਮੈਂ ਬਖਤ ਦੀ ਢਲਦੀ ਸ਼ਾਮ ਤਾਂ ਨਹੀਂ। ਮੈਂ ਤੂੰ ਪੁਰ ਹਾਂ ਵੇਖ ਤਾਂ ਸਹੀ, ਮੈਂ ਬੇਸਿਦਕੀ ਦਾ ਜਾਮ ਤਾਂ ਨਹੀਂ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਸਲਾਮਤ ਰਹੋ ਜੀ। ਮੈਂ ਚੜਦੇ ਦੇਂਦਾ ਜੋਬਨ ਹਾਂ, ਮੈਂ ਬਖਤ ਦੀ ਢਲਦੀ ਸ਼ਾਮ ਤਾਂ ਨਹੀਂ।
मैं तू पोर हाँ वेख ता सही, मैं बेसिदकी दा जाम ता नहीं, और गिले क्यों करना है गल्ला मुंह ते कर, एडा लापरवाह मैं हाम ता नहीं, तैनू छोड़ के मैं क्यों जार पुनाई, मैं अजमल हाँ कोई आखिरी शेर ਸਾਡੇ ਕੋਲ ਇੱਕ ਮਕੂਲਾ ਹੈ ਆਮ ਰੂਟੀਨ ਹੈ ਕਿ ਭੁੱਖੇ ਰੱਜਣ ਤਾਂ ਪਿਛਲੀਆਂ ਤੰਗੀਆਂ ਦੇ ਲਮਹਾਤ ਵਿਸਾਰ ਛੁੜੇਂਦੇ ਨੇ, ਭੁੱਖੇ ਰੱਜਣ ਤਾਂ ਪਿਛਲੀਆਂ ਤੰਗੀਆਂ ਦੇ ਲਮਹਾਤ ਵਿਸਾਰ ਛੁੜੇਂਦੇ, ਨਿੱਬੇ ਦੌਰ ਦੀਆਂ ਇਮਦਾਦਾਂ ਤੇ ਖਿਦਮਾਤ ਵਿਸਾਰ ਛੁੜੇਂਦੇ, ਔਰ ਜਿਵੇਂ ਅਜਮਲ ਚੰਗਿਆਂ ਕੀਤਿਆਂ ਨੂੰ ਕਾਮਜ਼ਾਤ ਵਿਸਾਰ ਛੁੜੇਂਦੇ, ਲੱਗੇ ਵਕਤ ਕਮੀਨਿਆਂ ਬੰਦਿਆਂ ਨੂੰ ਔਕਾਤ ਵਿਸਾਰ ਜੀ। ਉਹ ਵੀ ਸਾਡੀ ਜੰਗੋਚੀ ਅੰਗ ਦੀ ਬਹਿਰ ਵੀ ਵੇਖਣੀ ਤੇ ਖਿਆਲ ਵੀ ਵੇਖਣਾ ਕਿ ਅੱਖਾਂ ਵਿੱਚੋਂ ਅਥਰੂ ਵਹਿੰਦੇ ਕਦੀ ਵੇਖੇ ਨਹੀਂ, ਤਾਰੇ ਜਿਵੇਂ ਤਰੋਟ ਕੇ ਤੇ ਡਾਂਦੇ ਕਦੀ ਵੇਖੇ ਨਹੀਂ, ਔਰ ਚੜੇ ਤੇ ਚੜੇ ਹੋਏ ਹਰ ਕੋਈ ਵੇਦਾ ਏ ਦੇ ਭਲਾ ਬਖਤਾਂ ਦੇ ਲਾਂਦੇ ਕਦੀ ਵੇਖੇ, ਔਰ ਕਿਸੇ ਦੀ ਉਡੀਕ ਵਿੱਚ ਡੱਬ ਜੰਮ ਜਾਂਦੀ ਆ, ਕਿਸੇ ਦੀ ਉਡੀਕ ਵਿੱਚ ਡੱਬ ਜੰਮ ਜਾਂਦੀ ਆ, ਰਾਹ ਤੇ دیਵਾਨੇ ਹੋਣ ਬੰਦੇ ਕਦੀ ਵੇਖੇ, ਔਰ ਚਿੱਤੂ ਫਰੇ ਹੋਏ ਵੀ ਕਾਂਡ ਪਿੱਛੂ ਭਿੜਦੇ ਨੇ, ਥੱਕੇ ਹੋਏ ਰਾਟ ਵਿਛਾਂਦੇ ਕਦੀ ਵੇਖੇ, ਔਰ ਅਸਾਂ ਤੈਨੂੰ ਵੇਖਿਆ ਤੇਰੇ ਹੋ ਗਏ ਆ, ਸਾਡੇ ਵਾਂਗੂ ਅਜਮਲ ਚਾਂਦੇ ਕਦੀ ਵੇਖੇ। ਰੰਗੂ ਸਾਮੀ ਨੀਂਦ ਪਈਮਦੀ ਏ, ਮੈਂ ਖਲੇ ਨਾ ਕਿਵੇਂ ਨੀਂਦ ਮਨਾਵਾਂ, ਸ਼ਾਲਾ ਮਰੇਣ ਨਾ ਪੋਤਰ ਕਿਸੇ ਦੇ ਆ, ਇਹ ਦਿਹਾੜੀ ਏ ਕਿੱਡੇ ਔਖੀ ਏ ਦਿਖੇਂਦੀਆਂ ਨਾ ਮਾਵਾਂ, ਪਿਓ ਤਾਂ ਚਾਨ ਜੰਨਤ ਦਾ ਦਰਵਾਜ਼ਾ ਹੋਇਆ, ਏ ਮਾਵਾਂ ਏ ਹੋਂਦੀਆਂ ਨਾ ਠੱਡੀਆਂ ਛਾਵਾਂ, ਏ ਸ਼ਾਲਾ ਟੋਰ ਵੀਰ ਕਿਸੇ ਦੇ ਨਾ ਜਾਵੇਣ, ਏ ਭਾਈ ਭਾਈਆਂ ਦੀਆਂ ਏ ਹੋਣੀਆਂ ਬਾਵਾਂ, ਫੇਕ ਦਿਹਾੜੇ ਢੇਰੀ ਸਾਹ ਦੀ ਮੁੱਕ ਜਾਵਣਾ ਹੋਇਆ, ਏ ਉੱਤੇ ਦਾ ਮਿੱਟੀ ਦੇ ਕੇ ਆਟ ਜਾਵਣੇ ਬਿਰਾਵਾਂ, ਏ ਉੱਥੇ ਮੁਨਕਰ ਨਕੀਰ ਸੰਭਾਲ ਕਰੇ ਸੈਣਾ, ਏ ਮੈਂ ਤਾਈਆ ਦੁਆ ਮੰਗਦਾ ਹੋ ਸ਼ਾਲਾ ਨਬੀ ਪਾਕਾ ਖਲੋ ਵੀ ਸਾਵਾਂ, ਇਸੇ ਤੁਮਾਂ ਦੇ ਨਿਸ਼ਾਲਾ ਕੋਈ ਕਿਸੇ ਦਾ ਹੋਵੇ ਆ, ਨਹੀਂ ਤਾਂ ਉਤਰੇ ਦਾ ਜਾਂਦੇ ਮੇਟ ਜੁਨਾਵਾਂ, ਇਹ ਜਿੰਦਾ ਮਾਣ ਕਿਸੇ ਦੇ ਉੱਤੇ ਵਤਨਾ ਉਹ ਦੁਆਰਾ ਰੱਟੀ ਮੈਂ ਮਾਲ ਕੇ ਬੈਠੀਆਂ ਤੇਰੀਆਂ ਰਾਮਾਂ। ਲੈ ਕੇ ਇਸ ਤੋਂ ਜਾਣਾ ਕਿ ਸਾਡੇ ਜਿਹੜੇ ਵੱਡੇ ਸ਼ਹਿਰਾਂ ਦੇ ਕਾਲਜ ਯੂਨੀਵਰਸਿਟੀਆਂ ਦੇ ਬੱਚੇ ਆ ਨਾ, ਜਦੋਂ ਇਹ ਜਾ ਕੇ ਬੋਲਣਗੇ ਨਾ ਉਹਨਾਂ ਨੂੰ ਪਤਾ ਲੱਗੇ ਵੀ ਕਾਲਜ ਯੂਨੀਵਰਸਿਟੀਆਂ ਦੇ ਬੱਚੇ ਇਦਾਂ ਬੋਲਦੇ, ਕੋਈ ਸ਼ਰਮਾਉਂਦੇ ਨਹੀਂ, ਮਤਲਬ ਵੀ ਕੌਨਫੀਡੈਂਸ ਲੈਵਲ ਜਿਹੜਾ ਵਾ ਤੁਸੀਂ ਇੰਨਾ ਬਿਲਡ ਅਪ ਰੱਖਣਾ ਵਾ, ਕਿਤੇ ਵੀ ਯੂਨੀਵਰਸਿਟੀ ਕਿਤੇ ਵੀ ਕਾਲਜ ਜਾਓ। ਮੇਰਾ ਕੱਲ ਹੀ ਇੱਕ ਬਹੁਤ ਵੱਡੇ ਇੱਕ ਸਕੂਲ ਸਿਸਟਮ ਹੈ ਜਿਹੜਾ IB ਵਰਲਡ ਸਕੂਲ ਸਿਸਟਮ ਹੈ, ਉੱਥੇ ਲੈਕਚਰ ਸੀ ਤੇ ਮੈਂ ਉੱਥੇ ਗਿਆ, ਉਹਨਾਂ ਨੇ ਇੱਕ ਸੈਸ਼ਨ ਰੱਖਿਆ ਸੀ ਪਾਰਟੀਸ਼ਨ ਮਾਈਗ੍ਰੇਸ਼ਨ ਤੇ ਮੈਂ ਬੱਚਿਆਂ ਨਾਲ ਬੋਲਣ ਲੱਗ ਪਿਆ, ਇੰਗਲਿਸ਼ ਬੋਲਦੇ ਸਾਰੇ, ਤੇ ਬੱਚੇ 3-3 4-4 ਸਾਲ ਦੇ, ਲੇਕਿਨ ਜਿਹੜੇ ਚੰਗੇ ਵੱਡੇ ਅਦਾਰੇ ਸਕੂਲ ਨੇ ਨਾ, ਉਹ ਬੱਚਿਆਂ ਨੂੰ ਹਰ ਲੈਂਗੁਏਜ ਹਰ ਕੁਝ ਸਿਖਾਉਂਦੇ, ਉਹਦੇ ਵਿੱਚ 90% ਬੱਚੇ ਜਿਹੜੇ ਸਟੈਂਡਰਡ 3 ਦੇ, ਮਤਲਬ ਵੀ ਮੈਕਸਿਮਮ ਏਜ ਉਹਨਾਂ ਦੀ 7-8 ਸਾਲ, ਤੇ ਉਹ 90% ਪੰਜਾਬੀ ਸਮਝਦੇ। ਫਿਰ ਉਹਨਾਂ ਨੇ ਕੁਐਸਚਨ ਕੀਤੇ ਵੀ ਐਸੇ ਕੁਐਸਚਨ ਕੀਤੇ ਪੰਜਾਬੀ ਦੇ ਵਿੱਚ, ਮੈਂ ਨਾ ਵੀ ਇਹ ਸਾਨੂੰ ਸਿਰਫ ਔਰ ਸਿਰਫ ਸਾਡਾ ਜਿਹੜਾ ਨਿਸਾਬ ਜਾਂ ਮਤਲਬ ਦੱਸਿਆ ਜਾਂਦਾ ਵਾ ਵੀ ਯਾਰ ਸਾਡੀ ਜ਼ੁਬਾਨ ਹੀ ਨਹੀਂ ਹੈ, ਲੇਕਿਨ ਜਿਹੜੇ ਚੰਗੇ ਅਦਾਰੇ ਨੇ ਉੱਥੇ ਭਾਈ ਹਰ ਚੀਜ਼ ਸਿਖਾਉਂਦੇ ਤੇ ਸਿਖਾਉਣੀ ਵੀ ਚਾਹੀਦੀ ਹੈ। ਸਾਡੇ ਬੱਚਿਆਂ ਨੂੰ ਸਾਰੀਆਂ ਜ਼ੁਬਾਨਾਂ ਆਉਣੀਆਂ ਚਾਹੀਦੀਆਂ, ਆਪਣੀ ਜ਼ੁਬਾਨ ਜਿਹੜੀ ਸਾਡੀ ਮਾਦਰੀ ਜ਼ੁਬਾਨ ਆ ਉਹਦੇ 'ਚ ਸਾਨੂੰ ਬੋਲਣ ਲੱਗਿਆ ਕਿਸੇ ਵੀ ਪਲੇਟਫਾਰਮ ਤੇ ਝਾਕਾ ਨਹੀਂ ਹੋਣਾ ਚਾਹੀਦਾ। ਮੈਂ ਕਿਸੇ ਹੁਣ ਜਾਈਦਾ ਵਾ ਕਾਨਫਰੰਸ ਦਾ, ਅਸੀਂ ਕੋਈ ਪੋਲੀਟੀਕਲ ਬੰਦੇ ਨਹੀਂ, ਮਤਲਬ ਵੀ ਸੱਦਾ ਦੇਣ ਲਈ ਜਾਈਦਾ ਪੋਲੀਟੀਸ਼ੀਅਨ ਕੋ ਵੀ, ਕਿਸੇ ਵੱਡੇ ਮਿਨਿਸਟਰ ਕੋ ਵੀ, ਆਪਾਂ ਰੋਬ ਨਾ ਜਾ ਕੇ ਪੰਜਾਬੀ
ਬੋਲੀ ਦੀ ਅਗਲਾ ਜਿਹੜਾ ਉਹ ਆਂਦਾ ਵੀ ਮੈਂ ਹੁਣ ਇਹਦੇ ਨਾਲ ਕਿਵੇਂ ਗੱਲ ਕਰਾਂ। ਸਾਨੂੰ ਸ਼ਰਮ ਨਹੀਂ ਆਉਣੀ ਚਾਹੀਦੀ। ਸੋ ਤੁਹਾਡਾ ਸਾਰਿਆਂ ਦਾ ਆਪਣਾ ਕੌਨਫੀਡੈਂਸ ਇਹ ਹੋਣਾ ਚਾਹੀਦਾ। ਅਸੀਂ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਕਿਸੇ ਹੋਰ ਜ਼ਬਾਨ ਇਹ ਗੱਲ ਕਰਕੇ ਵੱਡਾ ਬਣਨਾ ਚਾਹੁੰਦੇ ਹਾਂ। ਸਾਡਾ ਕਰੈਕਟਰ ਵੱਡੇ ਨਹੀਂ ਹਨ। ਕਰੈਕਟਰ ਵੱਡੇ ਹੁਣ ਬੰਦਾ ਵੱਡਾ ਆਪੇ ਬਣ ਜਾਏਗਾ। ਲੇਕਿਨ ਸਾਡੇ ਕੋਲ ਲੋਕ ਸਮਝਦੇ ਨੇ ਕਿ ਅਸੀਂ ਅਗਰ ਪੰਜਾਬੀ ਨਾ ਬੋਲ ਸਾਂ ਕੋ ਉਰਦੂ ਇੰਗਲਿਸ਼ ਅਸੀਂ ਫਲੋ ਨਾਲ ਬੋਲ ਲਈ ਤਾਂ ਵੱਡੇ ਬੰਦੇ ਬਣ ਜਾਵਾਂਗੇ। ਸੋ ਅਗਰ ਇਹ ਵੱਡੇ ਬੰਦੇ ਇੰਜ ਬਣਿੰਦਾ ਤੇ ਫਿਰ ਯੂਰਪ ਵਾਲੇ ਸਾਰੇ ਹੀ ਵੱਡੇ ਹੁੰਦੇ, ਉੱਥੇ ਤਾਂ ਨਿੱਕਾ ਹੁੰਦਾ ਹੀ ਕੋਈ ਨਾ। ਹੁਣ ਇਹ ਵਾ ਵੀ ਹੁਣ ਰਿਵਾਈਵਲ ਜਿਹੜੀ ਇਸ ਤਰ੍ਹਾਂ ਹੋਣ ਡਈ ਆ ਕਿ ਆਪਣੇ ਪਿੰਡਾਂ ਥਾਵਾਂ ਦੇ ਬੱਚੇ ਜਿਹੜੇ ਪੰਜਾਬੀ ਨੇ ਉਹ ਸਗੋਂ ਉਹਨਾਂ 'ਚ ਕੌਨਫੀਡੈਂਸ ਬਹੁਤ ਆਵਾ। ਕਿਸੇ ਵੀ ਪਲੇਟਫਾਰਮ ਤੇ ਜਾਂਦੇ ਉਹਨਾਂ 'ਚ ਰੋਬ ਹੁੰਦਾ, ਕੌਨਫੀਡੈਂਸ ਹੁੰਦਾ, ਬਜਾਏ ਉਹ ਪਹਿਲੋਂ ਜਿਵੇਂ ਆਪਣੇ ਬੱਚੇ ਜਾਂਦੇ ਸੀ ਜਦੋਂ ਅਸੀਂ ਮੈਂ 2000 ਦੀ ਗੱਲ ਕਰਾਂ 2005-6 ਦੇ ਵਿੱਚ ਜਾ ਕੇ ਅਸੀਂ ਕੋਸ਼ਿਸ਼ ਕਰਦੇ ਵੀ ਉਹਨਾਂ ਤਰ੍ਹਾਂ ਦਾ ਬਣੀਏ, ਅਸੀਂ ਇਸ ਤਰ੍ਹਾਂ ਦਾ ਆਪਣਾ ਵਿਖਾਈਏ। ਤੁਸੀਂ ਕੀ ਕਹਿਣ ਲੱਗੇ ਭਾਈ? ਸਵਾਲ ਕੁਐਸਚਨ ਹੈ ਕਿ ਅਸੀਂ ਮਤਲਬ ਤੁਸੀਂ ਕਹਿ ਰਹੇ ਹੋ ਨਾ ਆਪਣੀ ਪੰਜਾਬੀ ਮਤਲਬ ਹਰ ਜਗ੍ਹਾ ਤੇ ਬੋਲਦੀ ਅਸੀਂ ਅਕਸਰ ਸ਼ਹਿਰਾਂ 'ਚ ਆਪਣੀ ਪੰਜਾਬੀ ਬੋਲਦੇ ਹਾਂ ਤਾਂ ਸਾਨੂੰ ਕਹਿੰਦੇ ਜਾਂਗਲੀ। ਇਹ ਡਿਸਕਰੇਜਮੈਂਟ ਦੀ ਗੱਲ ਹੀ ਹੈਗੀ। ਤੇ ਨਹੀਂ ਮੇਰੀ ਗੱਲ ਸੁਣੋ, ਜਿਹੜੇ ਇਸ ਤਰ੍ਹਾਂ ਕਹਿੰਦੇ ਆ ਨਾ ਉਹ ਅਸਲ 'ਚ ਜਾਹਲ ਉਹ ਨੇ। ਅਸਲ ਕੱਦ ਅਸਲ ਹੁਸਨ ਤੁਹਾਡੀ ਆਪਣੀ ਜ਼ੁਬਾਨ ਦਾ ਵਾ। ਮਤਲਬ ਅਸੀਂ ਮਾਝੇ ਤੋਂ ਬਿਲੋਂਗ ਕਰਦੇ ਆ ਤੇ ਸਾਡੀ ਬੜੀ ਢੀਠ ਮਤਲਬ ਵੀ ਜਿਹਾ ਵੀ ਪੈਸੇ ਅਸੀਂ ਹਨਾ ਪੈਸੇ ਮਤਲਬ ਮੇਰੇ ਕੋਲ ਵੈਸੇ ਮੂੰਹ ਮੇਰੇ ਪੈਸੇ ਨਿਕਲ ਗਿਆ। ਜੇ ਸਾਨੂੰ ਇਸ ਤਰ੍ਹਾਂ ਕੋਈ ਕਹੂਗਾ ਤੇ ਉਹ ਜਾਹਲ ਹੈ, ਅਸੀਂ ਨਹੀਂ। ਸਾਨੂੰ ਸਾਡੀ ਬੋਲੀ ਜਿਹੜੀ ਉਹ ਸਾਰਿਆਂ ਨਾਲ ਅਜ਼ੀਜ਼ ਸਾਨੂੰ ਰੱਖਣੀ ਚਾਹੀਦੀ ਹੈ। ਜਿਹੜਾ ਪੰਜਾਬੀ ਦੇ ਜਿਹੜੇ ਲਹਿਜੇ ਨੇ ਉਹਨਾਂ ਦੇ ਫਰਕ ਨੂੰ ਸਮਝਣਾ ਚਾਹੀਦਾ। ਹੁਣ ਬਹੁਤ ਸਾਰੇ ਕਮੈਂਟਸ ਅਸੀਂ ਪੜ੍ਹਦੇ ਹੁੰਦੇ ਕਿ ਫਲਾਂ ਏਰੀਆ ਦੀ ਅਸਲ ਪੰਜਾਬੀ, ਉਸ ਏਰੀਆ ਤੋਂ ਅਗਲੇ ਵਾਲਾ ਕਹੇਗਾ ਫਲਾਂ ਏਰੀਆ ਦੀ ਅਸਲ ਪੰਜਾਬੀ। ਉਹ ਡਾਇਲੈਕਟ ਸਾਰੇ ਹੀ ਅਸਲ ਹਨ, ਇਹ ਸਾਰੇ ਹੀ ਕੁਦਰਤੀ ਰੰਗਾਂ ਦੇ ਰੰਗ ਹਨ ਔਰ ਸਾਰੇ ਹੀ ਪੰਜਾਬੀ ਦੇ ਹਨ। ਸੋ ਅਸਲ ਸਾਰੇ ਹੀ ਹਨ, ਨਕਲ ਕੋਈ ਵੀ ਨਹੀਂ। ਮਾਝੇ ਵਾਲਾ ਮਾਝੀ ਲਹਿਜੇ 'ਚ ਬੋਲੇਗਾ, ਜਾਂਗਲੀ ਵਾਲਾ ਬਾਹਰ ਵਾਲੇ ਅਸੀਂ ਬਾਹਰ 'ਚ ਬੋਲਾਂਗੇ, ਮੁਲਤਾਨ ਵਾਲਾ ਮੁਲਤਾਨੀ ਲਹਿਜੇ 'ਚ ਬੋਲੇਗਾ, ਪੁਠਵਾਰ ਵਾਲਾ ਪੁਠਾਰੀ ਲਹਿਜੇ 'ਚ ਬੋਲੇਗਾ। ਇਹ ਸਾਰੇ ਹੀ ਅਸਲ ਹਨ, ਨਕਲ ਕੋਈ ਵੀ ਨਹੀਂ। ਤੇ ਕਿਸੇ ਲਹਿਜੇ ਵਾਲੇ ਬੰਦੇ ਨੂੰ ਦੂਸਰੇ ਲਹਿਜੇ ਤੇ ਉਹ ਨਹੀਂ ਹੈ ਕਿ ਮੇਰਾ ਲਹਿਜਾ ਠੀਕ ਹੈ ਤੇ ਦੂਸਰੇ ਦਾ ਖਰਾਬ ਹੈ। ਬਸ ਇਹ ਸਾਨੂੰ ਸਮਝਣ ਦੀ ਲੋੜ ਹੈ। ਪੰਜਾਬੀ ਦਾ ਜਿਹੜਾ ਲਹਿਜਾ ਹੈ ਉਹ ਖੂਬਸੂਰਤੀ ਹੈ। ਸਾਡੀ ਖੁਸ਼ਕਿਸਮਤੀ ਹੈ ਸਾਡੇ ਕੋਲ
ਤੀਜੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਜਿਹੜੀ ਹੋ ਰਹੀ ਹੈ ਉਹਦੇ ਰੂਹ ਰਵਾਂ ਜਨਾਬ ਅਹਿਮਦ ਰਜ਼ਾ ਵੱਟੂ ਸਾਹਿਬ ਔਰ ਮੇਰੇ ਭਾਈ ਨਾਸਰ ਢਿੱਲੋਂ ਸਾਹਿਬ ਮੌਜੂਦ ਨੇ ਸਾਡੇ ਕੋਲ। ਅਸੀਂ ਇਸ ਵਕਤ ਖੜੇ ਹਾਂ ਜਾਮਿਆ ਮੁਹੰਮਦੀ ਸ਼ਰੀਫ ਗ੍ਰੈਜੂਏਟ ਕਾਲਜ ਦੇ ਵਿੱਚ। ਇਹ ਸਾਨੂੰ ਸਪੈਸ਼ਲ ਸੱਦਾ ਦੇਣ ਆਏ ਨੇ। ਇਹਨਾਂ ਦੀ ਮਿਹਰਬਾਨੀ ਹੈ ਕਿ ਇਹਨਾਂ ਸਾਨੂੰ ਇਸ ਕਾਬਿਲ ਸਮਝਿਆ ਹੈ ਕਿ ਇਹ ਸਾਨੂੰ ਤੋੜ ਲਾਹੌਰੋਂ ਔਰ ਲੈਲਪੁਰੋਂ ਸਾਨੂੰ ਤੋੜ ਇਹਨਾਂ ਦੇ ਨਾਲ ਬਾਕੀ ਦੋਸਤ ਅਬਾਬ ਸ਼ੇਖਪੁਰ ਦੇ ਜਿਹਨਾਂ ਨੇ ਕੀਤਾ ਸਾਡੇ ਨਾਲ ਮੌਜੂਦ ਨੇ। ਅਸੀਂ ਇਨਸ਼ਾਅੱਲਾ ਸਾਡੇ ਕਾਲਜ ਦੀ ਜੁੰਬੇ ਟੀਮ ਬੜੀ ਮਸ਼ਹੂਰ ਹੈ ਔਰ ਢੋਲੇ ਟੱਪੇ ਮਾਈਏ ਸਾਡੇ ਕਾਲਜ ਦੇ ਅੱਗੇ ਤੁਸੀਂ ਸੋਸ਼ਲ ਮੀਡੀਆ ਸੁਣਦੇ ਰਹਿੰਦੇ ਹੋ। ਉਹ ਸਾਰੇ ਬਾਲ ਜਿਹੜੇ ਢੋਲੇ ਪੜਦੇ ਨੇ ਮਾਈਏ ਟੱਪੇ ਦੌੜੇ ਗਾਉਂਦੇ ਫਿਰਦੇ ਨੇ ਜੁੰਮੇ ਤੇ ਸਟੈਪ ਢੋਲੇ ਦੇ ਨਾਲ ਢੋਲ ਦੇ ਨਾਲ ਇਹ ਸਾਰੇ ਤੁਹਾਨੂੰ ਨਜ਼ਰ ਆਉਣ ਉੱਥੇ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ। ਇਹ ਵਾਰ ਤਰੀਕ ਜਿਹੜੀ ਹੋਣੀ ਹੈ ਉਹ ਵੱਟੂ ਸਾਹਿਬ ਸਾਨੂੰ ਦੱਸ ਦਿੱਤਾ ਹੈ ਕਿ ਬਲਕਿ ਸਾਡਾ ਆਖਰੀ ਦਿਨ 7 ਤਰੀਕ ਨੂੰ ਅਸੀਂ ਉੱਥੇ ਮੌਜੂਦ ਹੋਣਾ ਹੈ। ਜਿਹੜੇ ਦੋਸਤ ਬਹੁਤ ਸਾਰੇ ਦੋਸਤ ਚੁੱਕੇ ਰਾਬਤਾ ਕਰਦੇ ਨੇ ਕਿ ਕਿਤੇ ਆਸੇ-ਪਾਸੇ ਤੁਹਾਡਾ ਨਾ ਜੁੰਬੇ ਦਾ ਫੰਕਸ਼ਨ ਹੋਵੇ ਸਾਨੂੰ ਦੱਸਿਆ ਜੇ। ਮੈਂ ਦੱਸ ਰਿਹਾ ਲਾਹੌਰ ਦੇ ਆਸੇ-ਪਾਸੇ ਲੋਕਾਂ ਨੂੰ ਵੀ ਜੁੰਬੇ ਤੁਸੀਂ ਵੇਖਣੀ ਹੋਵੇ। ਅਸੀਂ ਇਨਸ਼ਾਅੱਲਾ 11 ਵਜੇ ਐਤਵਾਰ 7 ਦਸੰਬਰ ਨੂੰ ਪੂਰੀ ਟੀਮ ਦੇ ਨਾਲ ਉੱਥੇ ਉਸਾਂ ਜਨਾਬ। ਆਓ ਜੁੰਬਰ ਵੇਖੋ ਤੇ ਤੁਹਾਨੂੰ ਪਤਾ ਲੱਗ ਸੀ ਕਿ ਪੰਜਾਬ ਦੇ ਕਾਲਜਾਂ 'ਚ ਵੀ ਇਹ ਰੰਗ ਮੌਜੂਦ ਹੈ। ਹੁਣ ਜਿਹੜੀ ਲਹਿਰ ਚੱਲੀ ਹੈ ਉਸ ਦੀ ਵਸਾਤਤ ਦੇ ਨਾਲ ਔਰ ਅਸੀਂ ਇਨਸ਼ਾਅੱਲਾ ਕੋਸ਼ਿਸ਼ ਇਹ ਹੈ ਕਿ ਇਹ ਰੰਗ ਇੱਕ ਕਾਲਜ ਇੱਕ ਇਦਾਰਾ ਜਾਂ ਇੱਕ ਜ਼ਿਲ੍ਹਾ ਤਹਿਸੀਲ 'ਚ ਨਹੀਂ ਪੰਜਾਬ ਦੇ ਹਰ ਕਾਲਜ ਦੇ ਵਿੱਚ ਇਹ ਰੰਗ ਇਨਸ਼ਾਅੱਲਾ ਇਸ ਤੋਂ ਬਾਅਦ ਜਮਸੀ ਔਰ ਲੋਕ ਖਾਇਸ਼ ਕਰਸਨ ਜਿਹੜੇ ਉੱਥੇ ਪ੍ਰੋਫੈਸਰ ਸਾਹਿਬਾਨ ਜਾਂ ਪੰਜਾਬੀ ਦੇ ਉਸਤਾਦ ਜਾਂ ਬਾਕੀ ਚੁੱਕੇ ਹਨ ਤਾਂ ਸਾਰੇ ਹੀ ਪੰਜਾਬ ਦੇ ਜਰਾਸੀਮ ਸਾਰਿਆਂ 'ਚ ਮੌਜੂਦ ਨੇ। ਉਹ ਜਰਾਸੀਮ ਨਿਕਲ ਕੇ ਬਾਹਰ ਉਸਣਗੇ ਇਨਸ਼ਾਅੱਲਾ ਤੇ ਉਹ ਬੰਦੇ ਜਿਹੜੇ ਆਪਣੇ ਆਪ ਮੰਮੀ ਡੈਡੀ ਸਮਝਦੇ ਨੇ ਢੋਲ ਤੇ ਤੁਹਾਨੂੰ ਨੱਚਦੇ ਮੈਂ ਵਿਖਾਈ ਸਾਥ ਨਜ਼ਰ ਸਾਰੇ ਸੱਜਣਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਕੋਲ ਤਸ਼ਰੀਫ ਲਿਆਏ। ਜੀ ਆਇਆਂ ਨੂੰ। ਇਹ ਕਾਲਜ ਤੁਹਾਡਾ ਹੀ ਹੈ, ਇਹ ਪੰਜਾਬ ਦਾ ਕਾਲਜ ਹੈ ਜੀ। ਜਿਹੜਾ ਪੰਜਾਬੀ ਜਿਸ ਟਾਈਮ ਮਰਜ਼ੀ ਆਵੇ ਸਾਡੇ ਦਰਵਾਜ਼ੇ ਖੁੱਲ੍ਹੇ ਨੇ ਜੀ। ਜਿਉਂਦੇ ਵਸਦੇ ਰਹੋ। ਬਹੁਤ ਸ਼ੁਕਰੀਆ। ਜੀ ਆਇਆਂ ਨੂੰ ਤੁਹਾਡਾ ਆਪਣਾ ਘਰ ਹੈ ਢਿੱਲੋਂ ਸਾਹਿਬ ਆ ਜਾਓ ਫੁੱਲ ਲੈ ਲਓ। ਨਹੀਂ ਉਦੋਂ ਤੱਕ ਪਤਾ ਨਹੀਂ ਸਰ। ਇਸ ਲਈ ਆ ਰਿਹਾ ਯਤਨ ਇਸੇ ਵਾਸਤੇ ਹੀ ਹੈ ਵੀ ਸਕੂਲਾਂ ਅੰਦਰ ਪੰਜਾਬੀ ਲਾਜ਼ਮੀ ਮਜ਼ਮੂਨ ਦੇ ਤੌਰ ਤੇ ਪੜ੍ਹਾਈ ਜਾਵੇ ਤਾਂ ਜੇ ਇਸ ਵੱਡੀ ਜ਼ਬਾਨ ਦੀ ਜਿਤਨੀ ਇੱਕ ਵਿਰਾਸਤ ਹੈ ਅਗਲੀਆਂ ਨਸਲਾਂ ਤੱਕ ਪਹੁੰਚੇ। ਮਤਲਬ ਜਿਹੜਾ ਸਕੂਲਾਂ ਦੇ ਹਵਾਲੇ ਨਾਲ ਜੀ ਗੱਲ ਹੁੰਦੀ ਹੈ ਉਹਦੇ ਵਿੱਚ ਕੋਈ ਇੱਕ ਲਹਿਜਾ ਜਿਹੜਾ ਹੈ ਕੋਈ ਫਾਈਨਲ ਹੋਇਆ ਹੈ ਕਿ ਕਿਹੜਾ ਲਹਿਜਾ ਕਿਹੜੇ ਲਹਿਜਾ ਤੇ ਉਹਦੇ ਅੰਦਰ ਨਾ ਦੇਖੋ ਇਹ ਬੜੇ ਕਨਫਿਊਜ਼ਨ ਵਾਲੀ ਇੱਕ ਗੱਲ ਹੈ। ਇਹਦੇ ਅੰਦਰ ਪਿਛਲੇ ਦਿਨੋਂ ਇੱਕ ਜਿਹੜਾ ਬਿੱਲ ਪਾਸ ਹੋਇਆ ਹੈ ਉਸ ਤੇ ਵੀ ਬਹਿਸ ਹੋ ਰਹੀ ਹੈ ਜੀ ਤੇ ਉਹ ਲਹਿਜਿਆਂ ਨੂੰ ਵੱਖਰੀਆਂ ਜ਼ਬਾਨਾਂ ਬਣਾਉਣ ਦਾ ਜਿਹੜਾ ਇੱਥੇ ਮਕਰੂ ਕੰਮ ਹੋ ਰਹੀ ਹੈ ਉਸ ਨੇ ਵੀ ਬੜਾ ਲੋਕਾਂ ਨੂੰ ਤੇ ਖਾਸ ਕਰ ਇਸ ਮੁੱਦੇ ਨੂੰ ਬੜਾ ਕਨਫਿਊਜ਼ ਕੀਤਾ ਜੀ। ਹੁਣ ਉਹਦੇ ਅੰਦਰ ਨਾ ਅਗਰ ਅਸੀਂ ਬੋਲੀ ਸ਼ੁਰੂ ਤੋਂ ਅਸੀਂ ਪੜਾਣੀ ਹੈ ਤੇ ਲਹਿਜੇ ਦਾ ਰੌਲਾ ਹੀ ਕੋਈ ਨਹੀਂ। ਮਿਸਾਲ ਦੇ ਤੌਰ ਤੇ 3-4 ਵੱਡੇ ਲਹਿਜੇ ਹਨ ਨਾ ਪੰਜਾਬੀ ਦੇ। ਸਹੀ ਹੈ। ਇੱਕ ਬਾਰ ਦਾ ਲਹਿਜਾ ਹੈ, ਇੱਕ ਮਾਝੇ ਦਾ ਲਹਿਜਾ, ਇੱਕ ਮੁਲਤਾਨੀ ਲਹਿਜਾ ਹੈ ਤੇ ਚੌਥਾ ਪਟਵਾਰੀ ਲਹਿਜਾ ਜੀ। ਤੇ ਉਹ ਬੇਸਿਕ ਸ਼ੁਰੂ ਤੋਂ ਕਰ ਲਓ। ਪੰਜਾਬੀ ਨਾ ਪੰਜਾਬੀ ਰਵੇ ਲੇਕਿਨ ਉਹਨਾਂ ਨੂੰ ਆਪਣੇ ਲਹਿਜੇ ਦੇ ਅੰਦਰ ਉਹ ਸਾਰਾ ਕੁਝ ਦੇ। ਇੱਕ ਸੋਲੂਸ਼ਨ ਇਹ ਵੀ ਤੇ ਹੈ ਠੀਕ ਹੈ ਜਦੋਂ ਇਹ ਲਹਿਜੇ ਦੇ ਅੰਦਰ ਸਾਰਾ ਕੁਝ ਤੁਸੀਂ ਪ੍ਰਾਇਮਰੀ ਤੱਕ ਤਾਲੀਮ ਦੇ ਦਿੰਦੇ ਹੋ ਜੀ ਉਸ ਤੋਂ ਉੱਪਰ ਆਟੋਮੈਟਿਕਲੀ ਪੰਜਾਬੀ ਦੀ ਲਫ਼ਜ਼ਾਲੀ ਤੇ ਇੱਕ ਹੈ ਸਹੀ ਹੈ ਬੋਲਣ ਦਾ ਫਰਕ ਹੈ ਲਫ਼ਜ਼ ਉਹੀ ਹੈ ਥੋੜਾ ਜਿਹਾ ਉਸਦੇ ਬੋਲਣ ਦੇ ਅੰਦਰ ਫਰਕ ਹੈ ਹਾਇਰ ਲੈਵਲ ਤੋਂ ਇੱਕ ਹੋ ਜਾਏਗੀ। ਹੁਣ ਐਮਏ ਦੇ ਵਿੱਚ ਜਾਂ ਬੀਏ ਦੇ ਵਿੱਚ ਜਿਹੜੇ ਬੱਚੇ ਪੰਜਾਬੀ ਪੜ੍ਹ ਰਹੇ ਜੀ ਐਮਏ ਦੇ ਵਿੱਚ ਐਮਫਿਲ ਹੋ ਰਹੀ ਹੈ ਪੀਐਚਡੀ ਹੋ ਰਹੀ ਹੈ ਉੱਥੇ ਤੇ ਲਹਿਜੇ ਦਾ ਕੋਈ ਰੋਲਾ ਨਹੀਂ। ਉੱਥੇ ਤਾਂ ਸੇਮ ਚੱਲਦਾ ਹੈ। ਸੋ ਲਹਿਜੇ ਦਾ ਰੋਲਾ ਸ਼ੁਰੂ ਤੋਂ ਥੋੜਾ ਜਿਹਾ ਹੈ ਸ਼ੁਰੂ ਤੋਂ ਆਪਣੇ ਲਹਿਜੇ ਦਾ ਕਰਕੇ ਉਹ ਹੀ ਨਾ ਜੀ ਕੁਝ ਲੋਕ ਵਿੱਚ ਇਹ ਰੋਲਾ ਪਾਉਂਦੇ ਨੇ ਜਦੋਂ ਇਹ ਭਈ ਜੇ ਮਾਸੀ ਨੂੰ ਬੁਲਾਓਗੇ ਤੇ ਤਾਈ ਨੇ ਨਹੀਂ ਆਣਾ ਜੇ ਤਾਈ ਨੂੰ ਬੁਲਾਓਗੇ ਤੇ ਫਲਾਣੀ ਨੇ ਨਹੀਂ ਆਣਾ ਸਿਰਫ ਉਹੀ ਰੋਲਾ। ਜੇ ਮਾਸੀ ਤਾਈ ਤੇ ਚਾਚੀ ਸਾਰੀਆਂ ਚੱਕਲ ਹੋਵੇ ਨਾ ਤੇ ਸਾਰੀਆਂ ਕਹਿਣ ਭਈ ਅਸੀਂ ਆਏ ਦੇਖੋ ਅਸੀਂ ਸਾਰੀਆਂ ਜਾਣਦੀਆਂ ਤੁਸੀਂ ਸਾਡੀ ਇੱਜ਼ਤ ਕਰੋ। ਬਿਲਕੁਲ ਠੀਕ ਹੈ। ਜਿਵੇਂ ਪਸ਼ਤੋ ਆ ਫਾਰਸੀ ਆ ਸਾਨੂੰ ਚਲੋ ਅਸੀਂ ਨਹੀਂ ਆਉਂਦੀ ਲੇਕਿਨ ਤੁਸੀਂ ਵਿੱਚ ਵੜ ਕੇ ਵੇਖੋ ਉਹਦੇ ਵਿੱਚ ਵੀ ਬਹੁਤ ਸਾਰਾ ਫਰਕ ਹੈ। ਲਹਿਜੇ ਵੀ ਹੋਣੇ ਨੇ ਉਹਨਾਂ ਦੇ ਲਹਿਜੇ ਵੀ ਉਹਦੇ ਹੀ ਤਾਂ ਬਹੁਤ ਜ਼ਿਆਦਾ ਫਰਕ ਹੈ। ਡੇਰਾ ਇਸਮਾਈਲ ਖਾਨ ਪਸ਼ਤੋ ਤੋਂ ਪਸ਼ਾਵਰ ਦੀ ਸਮਝ ਤੱਕ ਦੁਨੀਆ ਦੀ ਬਲਕਿ ਹਰ ਜ਼ਬਾਨ ਵਿੱਚ ਲੇਕਿਨ ਉਹ ਪੜ੍ਹਦੇ ਪਏ ਸਿੰਧ ਦੇ ਅੰਦਰ ਇਹੀ ਰੋਲਾ ਨਾਲੇ ਸਰ ਜਿਹੜਾ ਲਹਿਜਾ ਉਹ ਤੇ ਬੋਲਣ ਚ ਆਣਾ ਨਾ ਹਾਂਜੀ ਲਿਖਤ ਹੀ ਤੇ ਉਹੀ ਰਹੇਗੀ ਲਿਖਣ ਚ ਤੇ ਸੇਮ ਹੈ ਨਾ ਉਹ ਫਿਰ ਉਹੀ ਨਿਸਾਬ ਜਦੋਂ ਮੁਲਤਾਨ ਚ ਪੜਾਇਆ ਜਾਏਗਾ ਤੇ ਜਿਹਨੇ ਪੜਾਣਾ ਉਸ ਟਾਈਮ ਉਹ ਲਹਿਜਾ ਉਹਦੀ ਇੱਕ ਵੱਡੀ ਮਿਸਾਲ ਹੈ ਨਾ ਅਸੀਂ ਜਿਹੜੀ ਸ਼ਾਇਰੀ ਪੜ੍ਹਦੇ ਰਹੇ ਆਪਣੇ ਸੂਫੀਆਂ ਦੀ ਜੀ ਦੁਨੀਆ ਦੀ ਬੈਸਟ ਸੇਲਰ ਬੁੱਕ ਉਹ ਹੀਰ ਵਾਰਿਸ ਸ਼ਾਹ ਦੀ ਹੈ। ਸਹੀ ਹੈ। ਹੀਰ ਵਾਰਿਸ ਸ਼ਾਹ ਰਹੀਮ ਯਾਰ ਖਾਨੇ ਵੀ ਉਹੀ ਪੜ੍ਹਦੇ ਆ ਹਾਂ ਮੁਲਤਾਨ ਵਾਲੇ ਵੀ ਉਹੀ ਪੜ੍ਹਦੇ ਆ ਤੇ ਜੇਲਮ ਵਾਲੇ ਵੀ ਤੇ ਲਾਹੌਰ ਵਾਲੇ ਵੀ ਤੇ ਜਿੱਥੇ ਆਪਾਂ ਜੰਗ ਵਿੱਚ ਬੈਠੇ ਇੱਥੇ ਸਾਰੇ ਉਹੀ ਪੜ੍ਹਦੇ ਲੇਕਿਨ ਜਦੋਂ ਸੁਣਾਂਗੇ ਕੋਈ ਫਰਕ ਹੀ ਕੋਈ ਲੱਗੇਗਾ ਬੋਲਣ ਸੂਫੀ ਸ਼ਾਇਰ ਪੂਰੇ ਪੰਜਾਬ ਦੇ ਨੁਮਾਇੰਦਾ ਸ਼ਾਇਰ ਹੈ ਜੇ ਕੋਈ ਫਰਕ ਹੁੰਦਾ ਤੇ ਅਗਰ ਅਸੀਂ ਫੋਕ ਸਟੋਰੀਜ਼ ਦੇ ਵਿੱਚ ਆਈਏ ਲੋਕ ਸਟੋਰੀਜ਼ ਦੇ ਵਿੱਚ ਆਈਏ ਲੋਕ ਦਾਸਤਾਨਾਂ ਦੇ ਅੰਦਰ
ਹੀਰ ਰਾਂਝਾ ਕਰੈਕਟਰ ਪੂਰੇ ਪੰਜਾਬ ਦਾ ਸਹੀ ਉਹ ਹੈ। ਕਿਸੇ ਖਿੱਤੇ ਦਾ ਨਹੀਂ ਹਾਂ ਕਿਸੇ ਇੱਕ ਮਿਰਜ਼ਾ ਸਾਹਿਬਾ ਪੂਰੇ ਪੰਜਾਬ ਦੀ ਚੜ੍ਹਦੇ ਲੈਂਦੇ ਸੀ, ਦੁੱਲਾ ਭੱਟੀ ਸਾਰੇ ਪੰਜਾਬ ਦੇ। ਫਰਕ ਤੇ ਹੈ ਕੋਈ ਨਹੀਂ, ਫਰਕ ਪਿਆ 1962 ਤੋਂ ਬਾਅਦ ਇਹ ਸਾਰੇ ਪਏ, ਔਰ ਇਹ ਖਾਸ ਸਿਆਸੀ ਸੋਚ ਦੇ ਤਹਿਤ ਪੰਜਾਬ ਨੂੰ ਡੈਂਟ ਪਾਉਣ ਦੀ ਖਾਤਰ ਉਹ ਪਾਏ ਗਏ ਤੇ ਪੰਜਾਬੀਆਂ ਨੂੰ ਜਦੋਂ ਤੱਕ ਤੁਸੀਂ ਕਮਜ਼ੋਰ ਨਹੀਂ ਕਰੋਗੇ, ਵੰਡੋਗੇ ਨਹੀਂ, ਉਦੋਂ ਤੱਕ ਤੁਸੀਂ ਕੁਝ ਨਹੀਂ ਕਰਦੇ। ਅਸੀਂ ਇਸ ਵੇਲੇ ਬੈਠੇ ਹਾਂ ਜੀ ਚਨਿਓਟ ਦੇ ਵਿੱਚ। ਉਹ ਧਰਤੀ ਜਿਹੜੀ ਸੁਲਤਾਨ ਬਾਹੂ ਦੀ ਧਰਤੀ ਹੈ, ਉਹ ਧਰਤੀ ਜਿਹੜੇ ਪੰਜਾਬ ਦਾ ਮਰਕਜ਼ ਬਣਦੀ ਹੈ। ਜਿਤਨੀ ਸੂਫੀ ਸ਼ਾਇਰੀ ਹੋਈ ਉਹ ਇਸ ਲਹਿਜੇ ਦੇ ਅੰਦਰ ਹੋਈ ਹੈ। ਸੋ ਸਾਨੂੰ ਬੜੀ ਮਾਣ ਔਰ ਆਸ ਔਰ ਉਮੀਦ ਹੈ ਜੰਗ ਚਨਿਓਟ ਇਸ ਏਰੀਏ ਦੇ ਦੋਸਤਾਂ ਤੋਂ ਕਿ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ ਨਾ ਸਿਰਫ ਬਰਮੀ ਰਲਤ ਵਧਾਉਣਗੇ, ਬਲਕਿ ਇਹ ਜਿਹੜੇ ਅੱਜ ਪੰਜਾਬ ਦੇ ਅੰਦਰ ਪੰਜਾਬ ਨੂੰ ਤੋੜਨ ਦੇ, ਇੱਕ ਪੰਜਾਬੀ ਬੋਲੀ ਦੇ ਲਹਿਜਿਆਂ ਨੂੰ ਵੰਡਣ ਦੀ ਇੱਕ ਸਾਜ਼ਿਸ਼ ਉਹ ਹੈ, ਉਸ ਨੂੰ ਵੀ ਤੋੜਨਗੇ। ਸੋ ਮੈਂ ਚਾਹਾਂਗਾ ਕਿ ਦੋਸਤ ਆਪਣਾ ਨਾਮ ਵੀ ਦੱਸਣ, ਤਾਰਫ ਵੀ ਕਰਾਉਣ ਔਰ ਗੱਲਬਾਤ ਵੀ ਕਰਨ। ਮੇਰਾ ਨਾਮ ਸੈਯਦ ਫੈਸਲ ਹੈ ਤੇ ਪੰਜਾਬੀ ਮਾਂ ਬੋਲੀ ਹੈ ਤੇ ਮਾਂ ਬੋਲੀ ਜਿਸ ਲਫ਼ਜ਼ ਨਾਲ ਮਾਂ ਲੱਗ ਜਾਵੇ ਉਹ ਮੈਂ ਆਦਮ ਅਮਰ ਹੋ ਜਾਂਦੀ ਹੈ ਤੇ ਪੰਜਾਬੀ ਵੀ ਦੇ ਨਾਲ ਵੀ ਜਦੋਂ ਮਾਂ ਬੋਲੀ ਲੱਗ ਗਿਆ ਹੈ ਨਾ ਤੇ ਉਦਣ ਪੰਜਾਬੀ ਅਮਰ ਹੋ ਗਈ ਹੈ ਤੇ ਮਾਂ ਆਖਿਰ ਤੱਕ ਰਹਿੰਦੀ ਹੈ। ਉਹ ਜਿੱਦਣ ਤੱਕ ਤੁਸੀਂ ਤੁਹਾਡੇ ਸਾਹ ਨਹੀਂ ਨਾ ਮੁੱਕਦੇ ਤਾਂ ਤੱਕ ਤੁਹਾਡੇ ਨਾਲ ਮਾਂ ਰਹਿੰਦੀ ਹੈ ਤੇ ਪੰਜਾਬੀ ਵੀ ਆਖਰੀ ਸਾਹ ਤੱਕ ਹੈ। ਤੇ ਇਸ ਪੰਜਾਬੀ ਲਈ ਇਹ ਸਾਰੇ ਦੋਸਤਾਂ ਦੀ ਮਿਹਨਤ ਤੇ ਇਹਨਾਂ ਦੀ ਕਾਫੀਆਂ ਨੂੰ ਸਲਾਮ ਹੈ ਤੇ ਤੁਸੀਂ ਪਿਲਾ ਕੇ ਤਸ਼ਰੀਫ ਲਾਓ ਤੇ ਇਸ ਮਾਂ ਬੋਲੀ ਦਾ ਮਾਣ ਵਧਾਓ। ਸੋਚ ਉਹ ਮਰੀ ਨਹੀਂ ਸੀ। ਸਹੀ ਹੈ। ਇਤਨਾ ਪੰਜਾਬ ਨੂੰ ਵੱਢ ਟੋਕ ਕਰਕੇ ਉਹਨਾਂ ਨੇ ਅੱਗੇ ਫਿਰ ਹੋਰ ਨਵੀਂ ਪਲੈਨਿੰਗ ਕਰ ਦਿੱਤੀ 15 ਸਾਲਾਂ ਬਾਅਦ ਕਿ ਨਹੀਂ ਇਹਨਾਂ ਦੇ ਹੋਰ ਹਿੱਸੇ ਵੱਖਰੇ ਕਰੋ, ਇਹਨਾਂ ਨੂੰ ਕਮਜ਼ੋਰ ਕਰੋ। ਇਹ ਸਾਰੀਆਂ ਕਮਜ਼ੋਰ ਕਰਨ ਦੇ ਸਾਜ਼ਿਸ਼ਾਂ ਉਧਰ ਵਾਲਿਆਂ ਨੇ ਵੀ ਕਮਲੇ ਹੋਣ ਦਾ ਸਬੂਤ ਦਿੱਤਾ ਨਾ। ਉਹਨਾਂ ਨੇ ਵੀ ਪੰਜਾਬ ਨੂੰ 3 ਹਿੱਸਿਆਂ ਚ ਅੱਗੇ ਮਜ਼ੀਦ 47 ਦੇ ਵਿੱਚ ਵੰਡੇ, ਉਹਨੂੰ ਅੱਗੇ ਹੋਰ ਵੰਡ ਮਜ਼ੀਦ ਵੰਡਤਾ। ਇੱਧਰ ਵੀ ਇਹੀ ਸਾਜ਼ਿਸ਼ ਹੈ। ਪੰਜਾਬੀਆਂ ਨੂੰ ਸਾਨੂੰ ਜਿੱਥੇ ਕੋਈ ਬੈਠਾ ਹੈ ਉਹਨੂੰ ਅਕਲ ਹੋਣੀ ਚਾਹੀਦੀ ਕਿ ਸਾਰੇ ਲਹਿਜੇ ਸਾਡੇ, ਇਹ ਸਾਡੀ ਜ਼ਬਾਨ ਦੀ ਖੂਬਸੂਰਤੀ, ਇਹ ਸਾਰੇ ਰੰਗ ਨੇ ਦੋਸਤ। ਜ਼ਬਾਨ ਦੀ ਬੜੋਤਰੀ ਜ਼ਰੂਰ ਹੈ। ਕਿੱਧਰ ਟੁਰ ਗਏ ਹੋ? ਆਓ ਨਾ ਇੱਕ ਵਾਰੀ ਇਹਨੂੰ ਤੁਸੀਂ ਆਪ ਬੋਲ ਦਿਓ ਨਾ ਸ਼ਾਹ ਜੀ ਕੌਰ। ਲੋ ਸ਼ਾਹ ਜੀ, ਤੁਸੀਂ ਇਹ ਵੀ ਸ਼ਾਹ ਜੀ ਨੇ ਤੇ ਤੁਸੀਂ ਵੀ ਸ਼ਾਹ ਜੀ। ਅਸੀਂ ਜਿੱਥੇ ਜਿੱਥੇ ਜਾਣ ਰਹੇ ਆ ਉੱਥੇ ਉੱਥੇ ਅਸੀਂ ਕੋਸ਼ਿਸ਼ ਕਰਨੇ ਵੀ ਪੰਜਾਬ ਦੀ ਪੱਗ ਉਹਨਾਂ ਦੋਸਤਾਂ ਦੇ ਮਤਲਬ ਚਨਿਓਟ ਆਏ ਤੇ ਉਹ ਜਿੰਨੇ ਵੀ ਦੋਸਤ ਉਹ ਮੇਨ ਤਾਂ ਸਾਰੇ ਹੀ ਨੇ, ਮਤਲਬ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਸਾਰੇ ਮੇਨ ਨੇ, ਉਹਨਾਂ ਨੂੰ ਇਸੇ ਤਰ੍ਹਾਂ ਪੱਗ ਪੰਜਾਬ ਦੀ ਸ਼ਾਨ ਜਿਹੜੀ ਆ ਪੱਗ ਉਹਨਾਂ ਦੇ ਸਿਰ ਤੇ ਪਾਈ। ਅਸੀਂ ਰੀਤ ਜੀ ਬਣਾਈ ਆ, ਉਹ ਵੀ ਇਸ ਤੋਂ ਬਣਾਈ ਆ ਵੀ ਇਸ ਚੀਜ਼ ਨੂੰ, ਇਸ ਕੱਲਾ ਕੱਪੜਾ ਨਹੀਂ ਹੈ ਪੰਜਾਬ ਦੀ ਸ਼ਾਨ, ਵੀ ਇਹਨੂੰ ਮੋੜ ਕੋਈ ਨਹੀਂ ਸਕਦਾ। ਇਸ ਤਰ੍ਹਾਂ ਹੀ ਆ ਨਾ, ਇਸੇ ਤਰ੍ਹਾਂ ਇਹਦਾ ਭਾਰ ਚੁੱਕਣਾ ਸੌਖਾ ਨਹੀਂ। ਪੱਗ ਡਾਢੀ ਹੁੰਦੀ ਹੈ। ਹਾਂ ਸ਼ਾਨ ਹੈ ਪੰਜਾਬ ਦੀ। ਹਾਂਜੀ ਇਸੇ ਤਰ੍ਹਾਂ। ਤੇ WhatsApp ਜਿਹੜੇ ਲੋਕ ਕਤਰਾਣ ਲੱਗ ਗਏ ਸਨ, ਜਿਹੜੇ ਲੋਕ ਡਰਨ ਲੱਗ ਗਏ ਹਨ ਕਿ ਸਾਡੀ ਜ਼ਬਾਨ ਅਹਿਮ ਨਹੀਂ ਹੈ, ਸਾਡੀ ਜ਼ਬਾਨ ਸ਼ਾਇਦ ਪਿੰਡੂਆਂ ਦੀ ਜ਼ਬਾਨ ਹੈ, ਉਹਨਾਂ ਦੇ ਨਾਲ ਨਾਲ ਕੁਝ ਲੋਕ ਐਸੇ ਵੀ ਉੱਠੇ ਜਿਹੜੇ ਸਾਬਿਤ ਕਰ ਰਹੇ ਨੇ ਕਿ ਇਹ ਜ਼ਬਾਨ ਜਿਹੜੀ ਹੈ ਸਭ ਤੋਂ ਖੂਬਸੂਰਤ ਹੈ। ਇਸ ਜ਼ਬਾਨ ਵਿੱਚ ਸੂਫੀਜ਼ਮ ਹੈ, ਇਸ ਜ਼ਬਾਨ ਵਿੱਚ ਮੁਹੱਬਤ ਹੈ, ਇਸ ਜ਼ਬਾਨ ਵਿੱਚ ਅਮਨ ਹੈ ਔਰ ਇਹ ਜ਼ਬਾਨ ਸ਼ਾਨ ਵਾਲੀ ਜ਼ਬਾਨ ਹੈ। ਅੱਜ ਉਹ ਪੁੱਤਰ ਸਾਡੇ ਕੋਲ ਆਪਣੇ ਨੇ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਦਾ ਸੱਦਾ ਲੈ ਕੇ। ਸਾਨੂੰ ਇਸ ਸੱਦੇ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਅਸੀਂ ਇਸ ਜ਼ਬਾਨ ਲਈ ਹਮੇਸ਼ਾ ਮਿਹਨਤ ਕਰਦੇ ਪਏ ਹਾਂ ਔਰ ਕਰਦੇ ਰਵਾਂਗੇ ਔਰ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਵੇਖ ਕੇ ਅਸੀਂ ਇਸ ਜ਼ਬਾਨ ਦੀ ਬੜੋਤਰੀ ਲਈ ਕੰਮ ਕਰਦੇ ਪਏ ਹਾਂ। ਅਸੀਂ ਇਨਸ਼ਾਅੱਲਾ ਹਾਜ਼ਰ ਹੋ ਰਹੇ ਹਾਂ ਆਪਣੀ ਇਸ ਜ਼ਬਾਨ ਦਾ ਨਾਰਾ ਚਾਹ ਕੇ। ਅਲਹਮਦਾ ਨਾਲੇ ਵੀ ਚਨਿਓਟ ਦਾ ਜ਼ਿਕਰ ਕਰ ਦਿਓ। ਅਸੀਂ ਸਾਰੇ ਚਨਿਓਟ ਵਾਲੇ ਇਸ ਕਾਨਫਰੰਸ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਹਾਂ। ਪਿਲਾਕ ਦੇ ਵਿੱਚ ਤੁਸੀਂ ਸਾਰੇ ਵੀ ਆਓ ਤੇ ਉੱਥੇ ਸਾਰੇ ਰਲ ਕੇ ਪੰਜਾਬੀ ਜ਼ਿੰਦਾਬਾਦ ਦਾ ਨਾਰਾ ਮਾਰਦੇ ਹਾਂ ਇਨਸ਼ਾਅੱਲਾ। ਸੋ ਸਾਡੀ ਜਿਵੇਂ ਵੱਟੂ ਸਾਹਿਬ ਕਿਹਾ ਵੀ ਕੋਸ਼ਿਸ਼ ਆ ਇਹਨਾਂ ਸਾਰੇ ਜਿਹੜੇ ਪੰਜਾਬੀ ਜ਼ੁਬਾਨ ਦੇ ਜਿਹੜੇ ਸੋਹਣੇ ਲਹਿਜੇ ਨੇ, ਡਾਇਲੈਕਟ ਨੇ, ਉਹਨਾਂ ਨੂੰ ਇਕੱਠਾ ਕਰੀਏ, ਗੁਲਦਸਤਾ ਬਣਾਈਏ, ਫੁੱਲ ਬਣਾਈਏ ਤੇ ਸਾਰੇ ਦੇ ਸਾਰੇ ਉੱਥੇ ਹੋਣ। ਸੋ ਅਸੀਂ ਇਸ ਤੋਂ ਚਨਿਓਟ, ਸਰਗੋਦਾ, ਚੰਗ ਸਾਰੇ ਦੋਸਤਾਂ ਦੀ ਅਪੀਲ ਕਰਦੇ ਹਾਂ ਕਿ ਜ਼ਰੂਰ ਆਉਣਗੇ। ਤੇ ਇਹ ਵੇਖੋ ਅਜੂਬਾ ਵੇਖੋ ਵੀ ਮੁੰਡਾ ਉਰਦੂ ਤੋਂ ਹੱਥ ਨਹੀਂ ਚੁੱਕਦਾ, ਅਸੀਂ ਇਹਨੂੰ ਪੰਜਾਬੀ ਤੇ ਲੈਣ ਦਾ। ਤੇ ਹੌਲੀ ਹੌਲੀ ਸਾਰਿਆਂ ਨੂੰ ਅਸੀਂ ਇਹ ਮੋੜਾ ਪਾਉਣ ਦੇ ਵੀ ਆਓ ਪੰਜਾਬੀ ਵਾਲੇ ਸਾਡਾ ਮਾਣ ਆ, ਸਾਡੀ ਜ਼ੁਬਾਨ ਆ, ਤਾਂ ਅਸੀਂ ਇਹਦਾ ਇਹਤਰਾਮ ਵੀ ਕਰੀਏ ਤੇ ਇਹਦਾ ਕੱਦ ਵੀ ਵਧਾਈ। ਹਾਂਜੀ ਚਾਰ ਕੋ। ਮੇਰਾ ਨਾਮ ਜੀ ਆਮਰ ਅਹਿਮਦ ਹੈ ਔਰ ਮੇਰੀ ਬੇਸਿਕਲੀ ਨਾਸਰ ਭਾਈ ਇਹ ਨਾ 22-23 ਸਾਲ ਉਮਰ ਸਿੰਧ 'ਚ ਗੁਜ਼ਰੀ ਹੈ। ਪੰਜਾਬ ਦੇ ਵਿੱਚ ਮੈਂ ਮਤਲਬ 2016 'ਚ ਪਹਿਲੀ ਦਫਾ ਇਸ ਏਰੀਏ 'ਚ ਆਇਆ ਸਾਂ ਹੈ ਨਾ।
ਮਤਲਬ ਉੱਦਾਂ ਇੰਜੀ ਥੋੜਾ ਨੈਗੇਟਿਵਿਟੀ ਮੈਂ ਨਹੀਂ ਕਰਨਾ ਚਾਹਾਂਗਾ, ਲੇਕਿਨ ਪੰਜਾਬੀਆਂ ਦਾ ਥੋੜਾ ਜਿਹਾ ਸਿੰਧੀਆਂ ਤੋਂ ਹੁੰਦਾ ਹੈ, ਲੇਕਿਨ ਸਾਨੂੰ ਇੰਜੀ ਲੱਗਾ ਸ਼ਾਇਦ ਅਸੀਂ ਸਿੰਧ ਦੇ ਜਾਂ ਸਾਨੂੰ ਉੱਥੇ ਪੂਰੀ ਰਿਸਪੈਕਟ ਨਹੀਂ ਮਿਲ ਪਾਈ, ਜਾਂ ਜੋ ਵੀ ਜਿੱਥੇ ਪੰਜਾਬੀ ਸਿੰਧੀ ਦੀ ਗੱਲ ਹੋਣੀ ਨਾ, ਤੇ ਉਹ ਇੱਕ ਸਿੰਧੀ ਦਾ ਲਫ਼ਜ਼ ਸਾਮਰਾਜ ਟਾਈਪ ਕਰਕੇ ਨਾ ਉਹ ਅਜੀਬ ਜਿਹਾ ਮਤਲਬ ਉਹ ਐਵੇਂ ਦਾ ਸਾਨੂੰ ਯੂਜ਼ ਕਰਦੇ ਸੀ। ਤੇ ਮੇਰੇ ਗੱਲ ਕਰਨ ਦਾ ਮਕਸਦ ਹੈ ਵੇ ਪੰਜਾਬ ਆਏ ਆ 6-7 ਸਾਲ ਹੋ ਗਏ ਆ, ਮਤਲਬ ਉੱਥੇ ਬੜੀ ਅਪਣਾਈਅਤ ਮਿਲੀ ਹੈ ਤੇ ਅਸੀਂ ਪੰਜਾਬੀ ਆ ਤੇ ਅਪਣਾਈਅਤ ਮਿਲੀ। ਉਸ ਤੋਂ ਬਾਅਦ ਇਹ ਜਿਹੜਾ ਇਕੱਠ ਹੋਇਆ ਹੈ ਜਾਂ ਜਿਹੜੀ ਮਾਮਲਾਤ ਹੈ ਬੜਾ ਅਪਣਾਈਅਤ ਔਰ ਬੜਾ ਅੱਛਾ ਫੀਲ ਹੋਇਆ ਹੈ। ਤੇ ਸਿੰਧ ਤੋਂ ਆ ਕੇ ਪਹਿਲੀ ਦਫਾ ਲੱਗਾ ਕਿ ਅਸੀਂ ਪੰਜਾਬੀ ਹੈ ਵਾ, ਤੇ ਥੋੜਾ ਕੌਨਫੀਡੈਂਸ ਵੀ ਆਇਆ ਕਿ ਨਹੀਂ ਪੰਜਾਬੀ ਜਿਹੜਾ ਹੈ ਨਾ ਉਹ ਕੋਈ ਐਸੀ ਗੱਲ ਨਹੀਂ ਜਿਵੇਂ ਸਿੰਧ ਦੇ ਵਿੱਚ ਤਾਂ ਮਤਲਬ ਥੋੜਾ ਜਿਹਾ ਨੈਗੇਟਿਵਿਟੀ ਵਾਲਾ ਸੀਨ ਹੀ ਹੋ ਜਾਂਦਾ, ਲੇਕਿਨ ਇੱਥੇ ਆ ਕੇ ਬੜੀ ਖੁਸ਼ੀ ਹੋਈ। ਤੇ ਨਾਲੇ ਇਸ ਤਰ੍ਹਾਂ ਸ਼ਾਹਿਦ ਭਾਈ ਤੁਸੀਂ ਜਿਤਨਾ ਪੰਜਾਬੀ ਬੋਲਦੇ ਹੋ ਨਾਲ ਰਲ ਗਏ ਸ਼ਾਹਿਦ ਭਾਈ ਦੇ ਨਾਲ, ਤੇ ਪੰਜਾਬੀ ਬੋਲ ਕੇ ਬੜਾ ਫਖਰ ਹੁੰਦਾ ਹੈ। ਬਿਲਕੁਲ ਪੰਜਾਬੀ ਆ ਤੇ ਇਨਸ਼ਾਅੱਲਾ ਲਾਹੌਰ ਅਸੀਂ ਵੀ ਤੁਹਾਡੇ ਨਾਲ ਸ਼ਾਮਿਲ ਹੋਵਾਂਗੇ, ਪਹਿਲੀ ਦਫਾ ਬੜਾ ਐਕਸਪੀਰੀਅੰਸ ਲਵਾਂਗੇ ਕਿ ਪੰਜਾਬੀ ਮਿਲਦੇ ਨੇ ਤੇ ਕੀ ਹੁੰਦਾ ਹੈ, ਕਿਸ ਤਰ੍ਹਾਂ ਰੌਣਕ ਲੱਗਦੀ ਹੈ, ਕੀ ਮੇਲਾ ਲੱਗਦਾ ਹੈ। ਵੈਲਕਮ ਜੀ, ਵੈਲਕਮ ਤੁਹਾਨੂੰ ਕਾਨਫਰੰਸ ਦੇ। ਇਨਸ਼ਾਅੱਲਾ ਹੁਣ ਇਹ ਇਧਰ ਵਾਲਾ ਏਰੀਆ ਤੁਹਾਡੇ ਜ਼ਿੰਮੇ, ਮੇਰੇ ਜ਼ਿੰਮੇ ਹੋ ਗਿਆ। ਇਹ ਸਾਰਿਆਂ ਸਾਰਾ ਤੱਕ ਜਾਓ, ਸਾਰਿਆਂ ਨੂੰ ਕਹੋ ਵੀ ਆਓ ਆਪਾਂ ਇਕੱਠੇ ਹੋ ਕੇ ਸਰਜ਼ੀਲਾ ਚਨੀਓਟ ਦੇ ਮਤਵਾਰੀਏ। ਤੁਰੀ ਰਵੇ। ਕਿਤੇ ਨਾ ਕਿਤੇ ਗੱਲ ਜਿਹੜੀ ਆ ਉੱਤੇ ਤੱਕ ਅਪੜਨ ਲੱਗਦੀ ਆ, ਉੱਤੇ ਤੱਕ ਵੀ ਉਹ ਜਿਹਨਾਂ ਨੂੰ ਅਸੀਂ ਪਹੁੰਚਾਉਣਾ ਚਾਹੁੰਦੇ ਆ ਸਾਡੇ ਬਿਊਰੋਕ੍ਰੇਸੀ ਨੂੰ, ਪੋਲਿਟਿਕਸ ਨੂੰ। ਤੇ ਜਦੋਂ ਵੱਡਾ ਇਕੱਠ ਕਰਾਂਗੇ ਸਾਰੀ ਗੱਲੋਂ ਤੱਕ ਖਬਰਾਂ ਤੇ ਜਾਣਗੀਆਂ ਵੀ ਲੋਕ ਇਕੱਠੇ ਹੋਣ ਡੇ ਯਾਰ ਆਪਣੇ ਹੱਕ ਮੰਗਦੇ। ਤੁਸੀਂ ਸਾਰੇ ਜ਼ਰੂਰ ਆਇਓ, ਮਿਲਦੇ ਉੱਥੇ ਕਾਨਫਰੰਸ। ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਸ਼ੁਕਰੀਆ ਸਾਰਿਆਂ ਦੋਸਤਾਂ ਦਾ ਖਵਾਉਣ ਦਾ ਵੀ ਬਹੁਤ ਸ਼ੁਕਰੀਆ। ਇਹ ਖਾਸ ਹੋਣਗੇ। ਮੈਂ ਆਵਾਂਗਾ, ਮੈਂ ਸਾਰਾ ਆਵਾਂਗਾ। ਥੈਂਕ ਯੂ।